ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਾਰਚ ਦੀ 9 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਜਿਹੜਾ ਅਸੀਂ ਧੰਨਵਾਦ ਕਰ ਰਹੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਹਰਜੀਤ ਸਿੰਘ ਲੈਥਰੋਪ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਰਸ਼ੀਆ ਤੇ ਯੂਕਰੇਨ ਨੂੰ ਲੈ ਕੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਪੋਲੈਂਡ ਨੂੰ ਜਾ ਰਹੀ ਆ। ਇੱਕ ਹੁਣ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਕਿਉਂਕਿ ਪੋਲੈਂਡ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਉਹਨਾਂ ਦੇ ਫਾਈਟਰ ਜੈਟਸ ਆ ਉਹ ਅਸੀਂ ਚਾਹੁੰਦੇ ਆ ਵੀ ਅਮਰੀਕਾ ਦਾ ਬੇਸ ਜੋ ਜਰਮਨ ਦੇ ਵਿੱਚ ਆ ਉੱਥੇ ਜਾਣ ਤੇ ਉਹ ਤੋਂ ਬਾਅਦ ਜਾ ਕੇ ਫਿਰ ਉਹ ਰਸ਼ੀਆ ਦੇ ਜੋ ਟੈਂਕ ਆ ਯੂਕਰੇਨ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕਰਨ। ਪਰ ਪੈਂਟਾਗਨ ਨੇ ਕਹਿ ਦਿੱਤਾ ਵੀ ਨਹੀਂ, ਅਸੀਂ ਇਹ ਫਿਜ਼ੀਬਲ ਨਹੀਂ ਹੈ, ਇਹ ਸਾਡੇ ਲਈ ਪੋਸੀਬਲ ਨਹੀਂ ਹੈ। ਉਹਦੇ ਕਰਕੇ ਹੁਣ ਪੋਲੈਂਡ ਵਾਲੇ ਵੀ ਥੋੜੇ ਅਪਸੈਟ ਹੈਗੇ ਆ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵਾਰਸਾ ਨੂੰ ਜਾ ਰਹੀ ਆ ਪੋਲੈਂਡ ਦੇ ਵਿੱਚ ਡਿਸਕਸ਼ਨ ਕਰਨ ਦੇ ਲਈ ਵੀ ਕਿਸ ਤਰ੍ਹਾਂ ਇਸ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾਵੇ। ਇਸ ਤੋਂ ਬਾਅਦ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ ਵੀ ਉੱਥੇ ਮਿਲਣਗੇ ਕਿਉਂਕਿ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਵੀ ਅੱਜ ਕੱਲ ਯੂਰਪ ਦੇ ਵਿੱਚ ਗਏ ਹੋਏ ਹੈਗੇ ਆ। ਯੂਕਰੇਨ ਦੀ ਲੜਾਈ ਨੂੰ ਲੈ ਕੇ ਆਪਣੇ ਜਿਹੜੇ ਸਾਥੀ ਮੁਲਕ ਆ ਉਹਨਾਂ ਦੇ ਨਾਲ ਡਿਸਕਸ਼ਨ ਚੱਲ ਰਿਹਾ ਹੈਗਾ। ਸੋ ਫਾਈਟਰ ਜੈਟ ਦੀ ਸਿਚੁਏਸ਼ਨ ਕਾਫੀ ਇਹ ਮੈਸੀ ਡੀਲ ਹੈਗੀ ਆ ਤੇ ਕਹਿੰਦੇ ਵੀ ਕਮਲਾ ਹੈਰਿਸ ਨੂੰ ਕਾਫੀ ਇਹਦੇ ਤੇ ਵਰਕਆਊਟ ਕਰਨਾ ਪਊਗਾ ਵੀ ਕਰ ਸਕਦੀ ਜਾਂ ਨਹੀਂ। ਇਹ ਡੈਨੀਅਲ ਫਰਾਈਡ US ਅੰਬੈਸਡਰ ਰਹੇ ਆ ਪੋਲੈਂਡ ਦੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਦੇ ਸਮੇਂ ਤੇ ਸੀਨੀਅਰ ਐਡਵਾਈਜ਼ਰ ਰਹੇ ਆ ਜਾਰਜ W ਬੁਸ਼ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਕਹਿੰਦੇ ਵੀ ਡਿਸਕਸ਼ਨ ਇਹਦੇ ਤੇ ਬਹੁਤ ਕੁਝ ਹੋਣੀ ਆ ਵੀ ਕਿਸ ਤਰ੍ਹਾਂ ਇਸ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ। ਕੱਲ ਪੋਲੈਂਡ ਨੇ ਕਿਹਾ ਸੀ ਵੀ ਅਸੀਂ ਆਪਣੇ ਸਾਰੇ MiG-29 ਫਾਈਟਰ ਜੈਟਸ ਆ ਉਹ ਜਰਮਨੀ ਦੇ ਵਿੱਚ ਜਿਹੜਾ 에ਅਰਬੇਸ ਹੈਗਾ US 에ਅਰਫੋਰਸ ਦਾ ਉੱਥੇ ਘੱਲ ਰਹੇ ਆ ਵਿਦਆਊਟ ਐਨੀ ਕੋਸਟ ਰਸ਼ੀਆ ਦੇ ਨਾਲ ਯੁੱਧ ਦੇ ਵਿੱਚ ਯੂਕਰੇਨ ਦੀ ਮਦਦ ਕਰਨ ਦੇ ਲਈ। ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਪੈਂਟਾਗਨ ਦੇ ਪ੍ਰੈਸ ਜਿਹੜੇ ਸਕੱਤਰ ਆ ਉਹਨਾਂ ਨੇ ਇਹ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਟੈਨੇਬਲ ਨਹੀਂ ਹੈਗਾ, ਵੀ ਇਹ ਲੱਗਦਾ ਨਹੀਂ ਸੰਭਾਵੀ ਰੂਪ 'ਚ ਇਹ ਹੋ ਸਕੂਗਾ। ਉੱਦਾਂ ਕੱਲ UK ਨੇ ਇਹ ਕਿਹਾ ਸੀਗਾ ਵੀ ਤੁਸੀਂ ਕੋਈ ਨਹੀਂ ਘੱਲੋ, ਅਸੀਂ ਤੁਹਾਡੇ ਜਿਹੜਾ ਉਹ ਨਾਲ ਹੈਗੇ ਆ, ਸਾਥ ਜਿਹੜਾ ਉਹ ਦੇਵਾਂਗੇ। ਪਰ US ਸਿੱਧੇ ਤੌਰ ਦੇ ਉੱਤੇ US ਤੇ ਨਾਟੋ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਰਸ਼ੀਆ ਦੇ ਨਾਲ ਯੁੱਧ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹ ਇਹ ਸੋਚ ਰਹੇ ਨੇ ਵੀ ਜੇ ਸਿੱਧਾ ਰੂਸ ਦੇ ਨਾਲ ਇਸ ਯੁੱਧ ਦੇ ਵਿੱਚ ਜਾਂਦੇ ਆ ਤਾਂ ਕਾਫੀ ਵੱਡੀ ਇਹ ਯੁੱਧ ਦਾ ਦਾਇਰਾ ਜਿਹੜਾ ਆ ਬਹੁਤ ਜ਼ਿਆਦਾ ਫੈਲ ਸਕਦਾ ਆ। ਇਹ ਵਰਲਡ ਵਾਰ ਦੇ ਵਿੱਚ ਜਿਹੜਾ ਤਬਦੀਲ ਹੋ ਜਾਵੇਗਾ। ਸੋ ਇਹਨਾਂ ਨੇ ਵਿੱਚ ਰਹਿ ਕੇ ਕੀਤੀਆਂ ਸੀਗੀਆਂ ਵੀ ਸੀਜ਼ ਫਾਇਰ ਕਰਦੇ ਆ, ਲੋਕੀ ਲੰਘ ਜਾਣ, ਪਰ ਅਜੇ ਵੀ ਉਹਨਾਂ ਦੇ ਉੱਤੇ ਜਿਹੜੀ ਗੋਲਾ ਬਰੂਦ ਬੰਬਾਰਡਮੈਂਟ ਇਹ ਸਾਰੀਆਂ ਜਿਹੜੀਆਂ ਉਹ ਦਾਗੀਆਂ ਗਈਆਂ। ਕੱਲ ਜ਼ੈਲੈਂਸਕੀ ਉੱਥੋਂ ਦੇ ਰਾਸ਼ਟਰਪਤੀ ਉਹਨਾਂ ਨੇ
ਇਹ ਬਿਆਨ ਦਿੱਤਾ। ਉਹਨਾਂ ਨੇ ਕਿਹਾ ਵੀ ਉਹ 2 ਨਿਆਣੇ ਤੇ ਇੱਕ ਮਾਂ ਨੂੰ ਜਿਹੜੇ ਅਸੀਂ ਕਦੀ ਨਹੀਂ ਭੁੱਲਾਂਗੇ, ਜਿਹੜੇ ਸੁਰੱਖਿਅਤ ਰਹਿਣ ਦੇ ਲਈ ਮੁਲਕ ਨੂੰ ਛੱਡ ਕੇ ਜਾ ਰਹੇ ਸੀ, ਪਰ ਉਹਨਾਂ ਦੇ ਉੱਤੇ ਰਸ਼ੀਆ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਜਿਹੜਾ ਉੱਥੇ ਮਾਰ ਮੁਕਾਇਆ ਸੀਗਾ। ਸੋ ਸਥਿਤੀ ਕਾਫੀ ਇਸ ਟਾਈਮ ਗਮਗੀਨ ਲੋਕਾਂ ਦੇ ਲਈ ਬਣ ਚੁੱਕੀ ਆ। 2 ਮਿਲੀਅਨ ਤੋਂ ਵੱਧ ਲੋਕ ਇਸ ਟਾਈਮ ਪਲਾਇਨ ਕਰ ਚੁੱਕੇ ਨੇ ਯੂਕਰੇਨ ਤੋਂ ਨੇੜਲੇ ਜਿਹੜੇ ਉਹ ਮੁਲਕਾਂ 'ਚ। ਹੁਣ ਨਵਾਂ ਮੁੱਦਾ ਜਿਹੜਾ ਹਰਜੋਤ ਸਿੰਘ ਜੀ, ਇਹ ਰਿਫਿਊਜੀ ਕ੍ਰਾਈਸਿਸ ਦੇ ਵਿੱਚ ਇਹ ਬਣ ਚੁੱਕਾ ਆ ਵੀ ਕਈ ਮੁਲਕ ਤਾਂ ਅਲਾਓ ਕਰ ਰਹੇ ਆ ਵੀ ਵਿਦਆਊਟ ਐਨੀ ਵੀਜ਼ਾ ਉਹ ਆਪਣੇ ਮੁਲਕ ਦੇ ਵਿੱਚ ਇਹਨਾਂ ਨੂੰ ਸ਼ਰਨ ਦੇਣ ਦੇ ਲਈ ਰਾਜ਼ੀ ਆ, ਪਰ ਕਈ ਮੁਲਕ ਜਿਨ੍ਹਾਂ 'ਚ ਯੂਕੇ ਆਉਂਦਾ ਆ ਉਹ ਵਿਦਆਊਟ ਵੀਜ਼ਾ ਜਿਹੜਾ ਆ ਇਸ ਦੇ ਲਈ ਨਹੀਂ ਮੰਨ ਰਿਹਾ। ਵੀ ਕਹਿੰਦੇ ਵੀ ਜਿੰਨੇ ਵੀ ਯੂਕਰੇਨੀਅਨ ਨੇ ਇੱਥੇ ਯੂਕੇ ਦੇ ਵਿੱਚ ਆਉਣਾ ਚਾਹੁੰਦਾ ਆ ਉਸਦੇ ਕੋਲ ਵੀਜ਼ਾ ਹੋਣਾ ਜ਼ਰੂਰੀ ਆ। ਸੋ ਇਸ ਦੇ ਲਈ ਉੱਥੇ ਕੋਸ਼ਿਸ਼ਾਂ ਚੱਲ ਰਹੀਆਂ, ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਆ ਉੱਥੇ ਦੀ ਵਿਰੋਧੀ ਧਿਰ ਵੱਲੋਂ, ਯੂਕੇ ਦੀ ਵਿਰੋਧੀ ਧਿਰ ਵੱਲੋਂ ਵੀ ਇਹਨਾਂ ਨੂੰ ਜਿਹੜਾ ਉਹ ਉੱਦਾਂ ਹੀ ਆਉਣ ਦਿੱਤਾ ਜਾਵੇ। ਪਰ ਸਰਕਾਰ ਕਹਿੰਦੀ ਹੈ ਵੀ ਨਹੀਂ, ਅਸੀਂ ਆਪਣਾ ਪ੍ਰੋਸੈਸ ਦੇ ਥਰੂ ਹੀ ਲੈ ਕੇ ਆਵਾਂਗੇ। ਉਸ ਦੀ ਮਦਦ ਦੇ ਲਈ ਕਹਿੰਦੇ ਵੀ ਜਲਦ ਹੀ ਇੱਕ ਨਵੀਂ ਅੰਬੈਸੀ ਇਹਨਾਂ ਕਿਸੇ ਇੱਕ ਅੱਧੇ ਮੁਲਕ ਦੇ ਵਿੱਚ ਬਣਾਈ ਜਾਊਗੀ ਜਿੱਥੇ ਯੂਕਰੇਨੀਅਨਸ ਨੂੰ ਜੇ ਵੀਜ਼ਾ ਗ੍ਰਾਂਟ ਹੁੰਦਾ ਆ ਤਾਂ ਉੱਥੇ ਕੀਤਾ ਜਾ ਸਕਦਾ ਆ। ਜੀ, ਅਗਲੀ ਖਬਰ ਯੂਕਰੇਨ ਤੋਂ ਆ ਰਹੀ ਆ। ਯੂਕਰੇਨ ਦੀਆਂ ਅਥਾਰਟੀਜ਼ ਹੁਣ ਕਹਿ ਰਹੀਆਂ ਆ ਵੀ ਚਰਨੋਬਲ ਜਿਹੜਾ ਉਹਨਾਂ ਦਾ ਨਿਊਕਲੀਅਰ ਪਲਾਂਟ ਆ, ਉੱਥੋਂ ਰੇਡੀਏਸ਼ਨ ਲੀਕ ਹੋ ਸਕਦੀ ਹੈਗੀ ਆ, ਜਦੋਂ ਕਿ IAEA ਕਹਿ ਰਿਹਾ ਵੀ ਇਦਾਂ ਦੀ ਹਜੇ ਕ੍ਰਿਟੀਕਲ ਸਿਚੁਏਸ਼ਨ ਨਹੀਂ ਹੈਗੀ। ਪਰ ਉੱਥੇ ਇਲੈਕਟ੍ਰਿਸਿਟੀ ਕੱਟ ਕਰ ਦਿੱਤੀ ਗਈ ਆ ਇਸ ਨਿਊਕਲੀਅਰ ਪਲਾਂਟ ਦੀ। ਸਟੇਟ ਰਨ ਨਿਊਕਲੀਅਰ ਕੰਪਨੀ ਹੈਗੀ ਆ ਅਨਰਗੋ ਐਟਮ, ਤੇ ਉਹਨਾਂ ਨੇ ਕਿਹਾ ਵੀ ਹਾਈ ਵੋਲਟੇਜ ਪਾਵਰ ਲਾਈਨਸ ਡੈਮੇਜ ਹੋ ਗਈਆਂ ਸੀਗੀਆਂ ਜਦੋਂ ਯੂਕਰੇਨ ਤੇ ਰਸ਼ੀਆ ਦੇ ਟਰੂਪਸ ਆਪਸ ਵਿੱਚ ਲੜ ਰਹੇ ਸੀ। ਸੋ ਉਹਦੇ ਨਾਲ ਹੁਣ ਉੱਥੇ ਦੀ ਪਾਵਰ ਬੰਦ ਹੋ ਗਈ ਆ ਇਸ ਨਿਊਕਲੀਅਰ ਪਲਾਂਟ ਦੀ, ਤੇ ਰੇਡੀਓ ਐਕਟਿਵ ਸਬਸਟੈਂਸਸ ਕਹਿੰਦੇ ਵੀ ਰਿਲੀਜ਼ ਹੋ ਸਕਦੇ ਹੈਗੇ ਆ ਯੂਕਰੇਨ ਦੇ ਵਿੱਚ ਤੇ ਹੋਰ ਯੂਰਪ ਦੇ ਬਾਕੀ ਹਿੱਸਿਆਂ ਦੇ ਵਿੱਚ। 1986 ਦੇ ਵਿੱਚ ਇਹ ਸੇਮ ਜਗ੍ਹਾ ਦੇ ਉੱਤੇ ਦੁਨੀਆ ਦਾ ਸਭ ਤੋਂ ਵਰਸਟ ਨਿਊਕਲੀਅਰ ਐਕਸੀਡੈਂਟ ਹੋਇਆ ਸੀ। ਫੋਰਨ ਮਿਨਿਸਟਰ ਡਮਿਟਰੋ ਕੁਲੇਵਾ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਡੀਜ਼ਲ ਜਨਰੇਟਰ ਤਾਂ ਹੈਗੇ ਆ, ਪਰ ਉਹ ਸਿਰਫ 48 ਘੰਟੇ ਹੀ ਚੱਲ ਸਕਦੇ ਹੈਗੇ ਆ। ਤੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਕਮਿਸ਼ਨ ਨੇ ਟਵਿੱਟਰ ਦੇ ਉੱਤੇ ਕਿਹਾ ਵੀ ਜਿਹੜੀਆਂ ਡਿਵੈਲਪਮੈਂਟ ਹੋ ਰਹੀਆਂ ਅਸੀਂ ਉਸ ਨੂੰ ਬਹੁਤ ਤੇਜ਼ੀ ਨਾਲ, ਬਹੁਤ ਸੀਰੀਅਸਲੀ ਦੇਖ ਰਹੇ ਹੈਗੇ ਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਚਰਨੋਬਲ ਪਲਾਂਟ 100 ਕਿਲੋਮੀਟਰ ਯਾਨੀ ਕਿ 62 ਮੀਲ ਕੀਵ ਜਿਹੜਾ ਸ਼ਹਿਰ ਆ ਉਹ ਤੋਂ ਦੂਰ ਹੈਗਾ ਆ। 1986 ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਕਹਿੰਦੇ ਵੀ ਜੇ ਪਾਵਰ ਕੱਟਸ ਕਰ ਦਿੱਤੀਆਂ ਜਾਂ ਨਿਊਕਲੀਅਰ ਫੈਸਿਲਿਟੀਜ਼ ਦੀਆਂ ਤੇ ਇਹ ਬਹੁਤ ਖਤਰਨਾਕ ਹੁੰਦੀਆਂ ਹੈਗੀਆਂ, ਇੱਕ ਸਾਇੰਟਿਸਟ ਨੇ ਦੱਸਿਆ। ਤੇ ਜਿਹਦੇ ਨਾਲ ਕੀ ਆ ਵੀ ਵਾਟਰ ਜਿਹੜਾ ਸਟੋਰੇਜ ਫੈਸਿਲਿਟੀ ਦੇ ਵਿੱਚ ਇਵੈਪੋਰੇਟ ਹੋ ਜਾਂਦਾ, ਉੱਡ ਜਾਂਦਾ ਹੈਗਾ ਆ, ਤੇ ਉਹਦੇ ਨਾਲ ਸਪੈਂਟ ਫਿਊਲ ਰੋਡਸ ਐਕਸਪੋਜ਼ ਹੋ ਜਾਂਦੀਆਂ। ਸੋ ਐਕਚੁਅਲੀ ਉਹ ਫਿਰ ਮੈਲਟ ਹੋ ਜਾਂਦਾ, ਉਹ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਰੇਡੀਏਸ਼ਨਸ ਰਿਲੀਜ਼ ਹੋ ਸਕਦੀਆਂ ਹੈਗੀਆਂ। ਜੀ ਬਿਲਕੁਲ। ਸੋ ਜਿਹੜਾ ਫੂਕੀਸ਼ੀਮਾ ਪਲਾਂਟ ਸੀਗਾ ਜਾਪਾਨ ਦੇ ਵਿੱਚ, ਹਰਜੋਤ ਸਿੰਘ ਜੀ, ਜਦੋਂ ਸੁਨਾਮੀ ਆਈ ਸੀ ਉਸ ਦੇ ਵਿੱਚ ਵੀ ਕੂਲਿੰਗ ਦਾ ਫੇਲੀਅਰ ਹੋਇਆ ਸੀ, ਜਿਸ ਕਰਕੇ ਇਹ ਜਿਹੜੇ ਧਾਤੂ ਆ ਉਹ ਪਾਣੀ ਦੇ ਵਿੱਚ ਵੀ ਤੇ ਉੱਥੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਫੈਲ ਗਏ ਸੀ, ਜਿਹੜਾ ਉੱਥੇ ਰਹਿਣ ਯੋਗ ਨਹੀਂ ਰਿਹਾ ਸੀ। ਸਥਿਤੀ ਜਿਹੜੀ ਚਰਨੋਬਲ 'ਚ ਇੱਕ ਵਾਰੀ ਫੇਰ ਇਦਾਂ ਦੀ ਬਣਦੀ ਜਾ ਰਹੀ ਆ। ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਲਈ ਇਸ ਨੂੰ ਠੰਡਿਆ ਰੱਖਣ ਦੇ ਲਈ ਡੋਮ ਵੀ ਬਣਾਇਆ ਗਿਆ। ਬਹੁਤ ਲੰਮਾ ਸਮਾਂ ਇਸ ਨੂੰ ਕਾਬੂ ਕਰਨ ਦੇ ਵਿੱਚ ਲੱਗਾ ਸੀਗਾ, ਤੇ ਹੁਣ ਇਹ ਪਾਵਰ ਗ੍ਰਿਡ ਦੇ ਨਾਲੋਂ ਡਿਸਕਨੈਕਟ ਹੋਣ ਦੇ ਨਾਲ ਇੱਕ ਵਾਰੀ ਫੇਰ ਉਹਨਾਂ ਇਲਾਕਿਆਂ ਦੇ ਵਿੱਚ ਖਤਰਾ ਜਿਹੜਾ ਉਹ ਮੰਡਰਾ ਰਿਹਾ ਆ। ਯੂਕਰੇਨ ਵਾਲੇ ਕਹਿ ਰਹੇ ਆ ਵੀ ਸੀਜ਼ ਫਾਇਰ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਉੱਥੇ ਚਰਨੋਬਲ ਨਿਊਕਲੀਅਰ ਪਲਾਂਟ ਜਿਹੜਾ ਸੀਗਾ ਉਸ ਦੀਆਂ ਅਰਜੈਂਟ ਰਿਪੇਅਰਸ ਕੀਤੀਆਂ ਜਾਣ ਤਾਂ ਕਿ ਇਹ ਨੁਕਸਾਨ ਹੋਰ ਨਾ ਹੋਵੇ। ਉਧਰ ਯੂਕਰੇਨ ਨੇ 6 ਇਵੈਕੂਏਸ਼ਨ ਰਾਊਟਸ ਆ ਉਹਨਾਂ ਨੂੰ ਆਊਟਲਾਈਨ ਕੀਤਾ ਆ, ਜਿਹੜੀਆਂ ਸਿਟੀਜ਼ ਦੇ ਉੱਤੇ, ਜਿਹੜੇ ਸ਼ਹਿਰਾਂ ਦੇ ਉੱਤੇ ਜ਼ਿਆਦਾ ਬੰਬਾਰਡਮੈਂਟ ਹੋ ਰਹੀ ਆ, ਵੀ ਉੱਥੋਂ ਲੋਕ ਆਸਾਨੀ ਦੇ ਨਾਲ ਨਿਕਲ ਸਕਣ, ਨੁਕਸਾਨ ਜਿਹੜਾ ਜਾਨੀ ਨੁਕਸਾਨ ਨਾ ਹੋਵੇ। ਸੋ ਹੁਣ ਇਹਨਾਂ ਦੇ ਆਪਸ ਦੇ ਵਿੱਚ ਨੈਗੋਸ਼ੀਏਸ਼ਨ ਤਾਂ ਹਰਜੋਤ ਸਿੰਘ ਜੀ ਚੱਲਦੀਆਂ ਰਹੀਆਂ ਆ, ਪਰ ਅਜੇ ਤੱਕ ਕੋਈ ਸਿੱਟੇ ਦੇ ਉੱਤੇ ਕਹਿ ਸਕਦੇ ਆ ਵੀ ਨਹੀਂ ਬਣੀਆਂ ਹੈਗੀਆਂ, ਨਹੀਂ ਪਹੁੰਚੀਆਂ ਹੈਗੀਆਂ।
ਵਲਾਦੀਮਿਰ ਪੁਤਿਨ ਉਹਨਾਂ ਨੇ ਇਹ ਜਿਹੜਾ ਇਹ ਕਿਹਾ ਸੀਗਾ ਵੀ ਯੂਕਰੇਨ ਦੇ ਵਿੱਚ ਜਿਹੜੇ ਕੌਨਸਪਿਰੇਟਸ ਸਰਵਿੰਗ ਆ ਉਹ ਉੱਥੇ ਨਹੀਂ ਜਿਹੜੇ ਘੱਲੇ ਜਾਣਗੇ। ਸੋ ਡਿਫੈਂਸ ਮਿਨਿਸਟਰ ਨੇ ਐਡਮਿਟ ਕੀਤਾ ਸੀਗਾ ਵੀ ਇਹ ਝੂਠ ਇੱਕ ਹਿਸਾਬ ਦੇ ਨਾਲ ਕਿਹਾ ਹੈਗਾ ਆ। ਸੋ ਹੁਣ ਅੱਗੇ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਸਥਿਤੀ ਕੋਈ ਬਹੁਤੀ ਅਨੁਕੂਲ ਨਹੀਂ ਹੈਗੀ। ਦੂਜਾ ਹਫਤਾ ਹੈਗਾ ਆ ਹੁਣ ਤੱਕ ਇਸ ਜੰਗ ਨੂੰ ਜਿਹੜਾ ਉਹ ਚੱਲਦਿਆਂ ਹੋਇਆਂ ਜਿਹੜੀ ਇਨਵੇਜਨ ਕੀਤੀ ਆ ਰਸ਼ੀਆ ਨੇ ਯੂਕਰੇਨ ਦੀ। ਸੋ ਅੱਗੇ ਕਿੱਥੇ ਤੱਕ ਜਾ ਕੇ ਪੁਤਿਨ ਜਿਹੜਾ ਉਹ ਹਟੇਗਾ, ਇਹ ਹੁਣ ਵੱਡਾ ਜਿਹੜਾ ਸਵਾਲ ਹੈਗਾ। ਪਰ ਯੂਕਰੇਨ ਵਾਲੇ ਡਟੇ ਹੋਏ ਨੇ। ਲੋਕ ਉੱਥੋਂ ਦੇ ਆਮ ਲੋਕ ਕਿੱਦਾਂ ਲੜਾਈ ਲੜੀ ਜਾਂਦੀ ਆ ਉਸ ਦੀਆਂ ਜਿਹੜੀਆਂ ਹੁਣ ਕਲਾਸਾਂ ਜਿਹੜੀਆਂ ਉਹ ਲੈ ਰਹੇ ਨੇ, ਕੋਰਸ ਜਿਹੜੇ ਉਹ ਵਗੈਰਾ ਕਰ ਰਹੇ ਆ ਵੀ ਆਪਾਂ ਕਿੱਦਾਂ ਆਪਣੇ ਮੁਲਕ ਨੂੰ ਜਿਹੜਾ ਉਹ ਬਚਾ ਸਕੀਏ। ਯੂਐਸ ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਮੁਤਾਬਕ 2000 ਤੋਂ 4000 ਦੇ ਦਰਮਿਆਨ ਰਸ਼ੀਅਨ ਸਰਵਿਸਮੈਨ ਫੌਜੀ ਜਿਹੜੇ ਆ ਹੁਣ ਤੱਕ ਮਰ ਚੁੱਕੇ ਆ। ਜੀ, ਤੇ ਕੁਝ ਅਪਡੇਟ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਦੱਸਦੇ ਜਾਈਏ। ਤੇ ਅੱਜ 12 ਘੰਟੇ ਦੇ ਲਈ ਯੂਕਰੇਨ ਤੇ ਰਸ਼ੀਅਨ ਦੋਨੋਂ ਹੀ ਫੌਜਾਂ ਐਗਰੀ ਕੀਤੀਆਂ ਆ ਵੀ ਕਿਸੇ ਜਿਹੜੀ ਸੀਜ਼ ਫਾਇਰ ਹੋਊਗੀ, ਕਿਸੇ ਤਰ੍ਹਾਂ ਦੀ ਗੋਲਾਬਾਰੀ ਨਹੀਂ ਹੋਊਗੀ ਤਾਂ ਕਿ ਲੋਕ ਉੱਥੋਂ ਨਿਕਲ ਸਕਣ। ਯੂਕਰੇਨ ਦੀ ਅਥਾਰਟੀਜ਼ ਨੇ ਰਸ਼ੀਆ ਦੇ ਵਿੱਚ ਇੱਕ ਹਸਪਤਾਲ, ਜਿਹੜਾ ਬੱਚਿਆਂ ਦਾ ਹਸਪਤਾਲ ਤੇ ਮੈਟਰਨਿਟੀ ਹਸਪੀਟਲ ਆ, ਮੈਰੀਊਪੋਲ ਦੇ ਵਿੱਚ ਬੰਬਾਰਡ ਕੀਤਾ ਰਸ਼ੀਆ ਵਾਲਿਆਂ ਨੇ। ਸੋ ਉਹਦੀ ਯੂਕਰੇਨ ਵਾਲਿਆਂ ਨੇ ਬਹੁਤ ਨਿਖੇਧੀ ਕੀਤੀ ਆ। ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਵੀ ਨਾਟੋ ਡਿਕਲੇਅਰ ਨਹੀਂ ਕਰ ਰਿਹਾ ਨੋ ਫਲਾਈ ਜ਼ੋਨ, ਪਰ ਹੁਣ ਤੁਹਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਜਿਹੜਾ ਹਸਪਤਾਲ ਆ ਉਹਦੇ ਉੱਤੇ ਉਹਨਾਂ ਨੇ ਬੰਬਾਰਡਮੈਂਟ ਕੀਤੀ ਹੈਗੀ ਆ। ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਰਸ਼ੀਅਨ એનર્ਜੀ ਇੰਪੋਰਟਸ ਦੇ ਉੱਤੇ ਵੀ ਜਿਹੜਾ ਆ ਬੈਨ ਲਾਇਆ ਹੈਗਾ ਆ ਤੇ 2 ਪੈਟਰੀਅਟ ਮਿਸਾਈਲਸ ਬੈਟਰੀਜ਼ ਪੋਲੈਂਡ ਨੂੰ ਭੇਜੀਆਂ ਹੈਗੀਆਂ ਆ। ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਜਿਹੜੀ ਹਸਪੀਟਲ ਦੇ ਵਿੱਚ ਬੋਮਿੰਗ ਹੋਈ ਆ ਉਸ ਨੂੰ ਇਹ ਕਿਹਾ ਵੀ ਬਹੁਤ ਹੀ ਟੈਰੀਬਲ ਕ੍ਰਾਈਮ ਹੈਗਾ ਆ। ਜਿਹੜੀਆਂ ਫੋਟੋਜ਼ ਆ ਰਹੀਆਂ ਬਹੁਤ ਹੀ ਖਤਰਨਾਕ ਆ। 17 ਲੋਕਾਂ ਦੀ ਜਿਹੜੀ ਆ ਉੱਥੇ ਉਹ ਫੱਟੜ ਵੀ ਹੋਏ ਆ। ਹਜੇ ਮੌਤ ਕਿੰਨਿਆਂ ਦੀ ਹੋਈ ਆ ਉਹਦੇ ਬਾਰੇ ਹਜੇ ਡਾਇਰੈਕਟ ਪਤਾ ਨਹੀਂ ਲੱਗ ਸਕਿਆ। ਬ੍ਰਿਟਿਸ਼ ਅਮਰੀਕਨ ਟਬਾਕੋ ਕੰਪਨੀ ਕਹਿੰਦੀ ਆ ਵੀ ਅਸੀਂ ਹਜੇ ਵੀ ਰਸ਼ੀਆ ਦੇ ਵਿੱਚ ਆਪਰੇਸ਼ਨ ਕਰਾਂਗੇ, ਆਪਣਾ ਬਿਜ਼ਨਸ ਚਾਲੂ ਰੱਖਾਂਗੇ। ਪਰ ਕੱਲ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਮੈਕਡੋਨਲਡ, ਕੋਕਾ ਕੋਲਾ, ਇਹ ਕੰਪਨੀਆਂ ਨਹੀਂ ਉੱਥੋਂ ਨਿਕਲ ਰਹੀਆਂ, ਪਰ ਉਹਨਾਂ ਨੇ ਵੀ ਅਨਾਉਂਸ ਕਰਤਾ ਵੀ ਉਹਨਾਂ ਨੇ ਆਪਣੇ ਸਾਰੇ ਆਪਰੇਸ਼ਨ ਉਹ ਬੰਦ ਕਰ ਦਿੱਤੇ ਹੈਗੇ ਆ। ਯੂਐਸ ਤੇ ਪੋਲਿਸ਼ ਆਫੀਸ਼ੀਅਲਸ ਡਿਸਕਸ ਕਰ ਰਹੇ ਆ ਜੈਟ ਡੀਲਸ ਨੂੰ ਲੈ ਕੇ, ਕਿਸ ਤਰ੍ਹਾਂ ਅਟੈਕ ਕਰਨਾ, ਕਿਹੜੀ ਜਿਹੜੀ ਧਰਤੀ ਆ ਉਹ ਯੂਜ਼ ਕਰਨੀ ਹੈਗੀ ਆ। ਯੂਐਸ ਡਿਫੈਂਸ ਆਫੀਸ਼ੀਅਲਸ ਨੇ ਰਸ਼ੀਆ ਦਾ ਉਹ ਕਲੇਮ ਨਕਾਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਯੂਕਰੇਨ ਦਾ ਏਅਰ ਫਲੀਟ ਸਾਰਾ ਅਸੀਂ ਡੈਮੇਜ ਕਰ ਦਿੱਤਾ ਆ। ਯੂਐਸ ਵਾਲੇ ਕਹਿੰਦੇ ਆ ਵੀ ਬਿਲਕੁਲ ਉਹਨਾਂ ਦੇ ਕੋਲ ਇੰਟੈਕਟ ਆ, ਪਰ ਰਸ਼ੀਆ ਵਾਲੇ ਕਹਿੰਦੇ ਆ ਵੀ ਅਸੀਂ ਉਸ ਨੂੰ ਖਤਮ ਕਰ ਦਿੱਤਾ ਹੈਗਾ। ਯੂਨਾਈਟਿਡ ਅਰਬ ਐਮੀਰੇਟਸ ਇਨਕਰੇਜ ਕਰ ਰਿਹਾ ਓਪੈਕ ਨੂੰ ਤਾਂ ਕਿ ਆਇਲ ਪ੍ਰੋਡਕਸ਼ਨ ਲੈਵਲ ਦੀਆਂ ਜਿਹੜੀ ਆ ਵੱਧ ਸਕੇ। ਜਿਹੜੀਆਂ ਇੰਨੀਆਂ ਪ੍ਰਾਈਸਿਸ ਵਧੀਆਂ ਹੋਈਆਂ ਆ ਉਹਦੇ ਉੱਤੇ ਕੰਟਰੋਲ ਕੀਤਾ ਜਾ ਸਕੇ। ਉਧਰ ਯੂਐਸ ਡਿਫੈਂਸ ਵਾਲੇ ਦੱਸਦੇ ਨੇ ਵੀ ਰੂਸ ਨੇ ਹੁਣ ਤੱਕ 710 ਮਿਜ਼ਾਈਲਾਂ ਜਿਹੜੀਆਂ ਯੂਕਰੇਨ ਦੇ ਉੱਤੇ ਦਾਗੀਆਂ ਨੇ ਤੇ ਖਾਰਕੀਵ ਜਿਹੜਾ ਇਹਨਾਂ ਦਾ ਸ਼ਹਿਰ ਆ ਜਿੱਥੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਫਸੇ ਸੀਗੇ, ਉਹ ਉੱਥੇ ਬਾਹਰ ਜਿਹੜੀਆਂ ਉਹਨਾਂ ਦੀਆਂ ਫੌਜਾਂ ਪਹੁੰਚ ਚੁੱਕੀਆਂ ਨੇ। UN ਕਹਿੰਦਾ ਹੈ ਵੀ ਘੱਟੋ ਘੱਟ 500 ਲੋਕ ਹੁਣ ਤੱਕ ਮਰ ਚੁੱਕੇ ਨੇ ਯੂਕਰੇਨ ਦੇ ਉੱਤੇ ਇਨਵੇਜਨ ਤੋਂ ਬਾਅਦ ਦੇ ਵਿੱਚ। ਉਧਰ ਪਾਪਾ ਜੌਨ ਜਿਹੜੀ ਇੱਥੇ ਦੀ ਕੰਪਨੀ ਹੈਗੀ ਆ ਪੀਜ਼ੇ ਵਾਲੀ, ਉਹਨਾਂ ਨੇ ਸਾਰੇ ਕਾਰਪੋਰੇਟ ਆਪਰੇਸ਼ਨਸ ਰਸ਼ੀਆਜ਼ ਦੇ ਵਿੱਚ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਕੱਲ ਬਾਈਡਨ ਹੋਣਾ ਨੇ ਵੀ ਇਹ ਗੱਲ ਆਖੀ ਸੀਗੀ ਵੀ ਸਰਕਾਰ ਦੇ ਕਹੇ ਬਗੈਰ ਹੀ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹ ਖੁਦ ਤੋਂ ਹੀ ਰੂਸ ਤੋਂ ਬਾਹਰ ਨੂੰ ਆ ਰਹੀਆਂ ਨੇ। ਜਰਮਨੀ ਕਹਿੰਦਾ ਆ ਵੀ ਯੂਕਰੇਨ ਨੂੰ ਉਹ ਹੈਲਪ ਤਾਂ ਕਰਨਗੇ ਪਰ ਫਾਈਟਰ ਜੈਟਸ ਦੇ ਨਾਲ ਉਹ ਹੈਲਪ ਨਹੀਂ ਕਰਨਗੇ। ਨਾਟੋ ਵਾਲੇ ਆਪਣੀ ਜਿਹੜੀ ਦੂਰੀ ਆ ਇਸ ਜੰਗ ਤੋਂ ਉਹ ਉਸੇ ਤਰੀਕੇ ਦੇ ਨਾਲ ਬਣਾ ਕੇ ਰੱਖ ਰਹੇ ਆ, ਪਰ ਯੂਕਰੇਨ ਦੀ ਪਿੱਠ ਜਿਹੜੀ ਉਹ ਥਾਪੜੀ ਜਾ ਰਹੇ ਆ। ਪਰ ਨਾਲ ਆ ਕੇ ਲੜਨ ਤੋਂ ਉਹ ਉਹਨਾਂ ਨੇ ਕਿਹਾ ਵੀ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਬਾਰ-ਬਾਰ ਇਹ ਚੀਜ਼ ਕਹੀ ਆ ਵੀ ਉਸ ਤੋਂ ਪਰੇ ਨੇ, ਉਹਨਾਂ ਨੇ ਲੜਨਾ
ਨਹੀਂ ਹੈਗਾ। ਸੋ ਡੱਚ ਪ੍ਰਾਈਮ ਮਿਨਿਸਟਰ ਨੇ ਕਿਹਾ ਆ ਵੀ ਯੂਰਪੀਅਨ ਸੰਘ ਦਾ, ਯੂਰਪੀਅਨ ਯੂਨੀਅਨ ਦਾ ਰਸ਼ੀਆ ਗੈਸ ਤੇ ਆਇਲ ਦੇ ਨਾਲੋਂ ਟੋਟਲੀ ਕੱਟ ਆਫ ਹੋ ਜਾਣਾ ਉਹ ਨਾਮੁਮਕਿਨ ਹੈਗਾ ਆ। 2/3 ਜਿਹੜਾ ਕਹਿੰਦੇ ਆ ਵੀ ਦੱਸ ਰਹੇ ਸੀ ਵੀ ਇਸ ਸਾਲ ਦੇ ਅਖੀਰ ਤੱਕ ਜਿਹੜੀ ਉਹਨਾਂ ਦੀ ਟੇਕ ਹੁੰਦੀ ਰਸ਼ੀਅਨ ਆਇਲ ਤੇ ਗੈਸ ਦੇ ਉੱਤੇ, ਉਸ ਨੂੰ ਘਟਾਉਣ ਦੇ ਲਈ ਕੰਮ ਜਿਹੜਾ ਆ ਉਹ ਵਿੱਢਣਗੇ, ਪਰ ਇਹ ਲੰਮਾ ਸਮਾਂ ਇਸ ਦੇ ਵਿੱਚ ਲੱਗ ਸਕਦਾ ਆ। ਸੋ ਹੁਣ ਜਿਹੜੇ ਸਾਬਕਾ ਯੂਐਸ ਤੇ ਯੂਰਪੀਅਨ ਮਿਲਟਰੀ ਲੀਡਰਸ ਆ, ਉਹ ਇਹ ਕਹਿੰਦੇ ਆ ਵੀ ਸਾਨੂੰ 에ਅਰ ਡਿਫੈਂਸਿਸ ਦੇ ਵਿੱਚ ਅੱਗੇ ਐਡਵਾਂਸ ਜਿਹੜਾ ਉਹ ਕਰਨਾ ਚਾਹੀਦਾ ਆ, ਯੂਕਰੇਨ ਦੀ ਜਿਹੜੀ ਉਹ ਮਦਦ ਕਰਨੀ ਚਾਹੀਦੀ ਆ, ਪਰ ਮੌਜੂਦਾ ਜਿਹੜੇ ਲੀਡਰਸ ਆ ਉਹ ਇਸ ਦੇ ਹਮਾਇਤੀ ਨਹੀਂ ਹਨ। ਜੀ, ਕੁਛ ਕੁ ਅਮਰੀਕਾ ਦੀਆਂ ਖਬਰਾਂ ਹੋਰ ਸਾਂਝੀਆਂ ਕਰਦੇ ਜਾਈਏ। USA ਦੇ ਵਿੱਚ ਕੁਛ ਹਫ਼ਤੇ ਪਹਿਲਾਂ ਇੱਕ ਬੰਦੇ ਨੂੰ ਸੂਰ ਦਾ ਜਿਹੜਾ ਆ ਹਾਰਟ ਆ ਉਹ ਟਰਾਂਸਪਲਾਂਟ ਕੀਤਾ ਸੀ। ਹੁਣ ਉਸ ਦੀ 2 ਮਹੀਨਿਆਂ ਬਾਅਦ ਹੋ ਗਈ ਹੈਗੀ ਆ। ਪਹਿਲਾ ਪਰਸਨ ਸੀ ਅਮਰੀਕਾ ਦੇ ਵਿੱਚ ਜਿਸ ਨੇ ਹਾਰਟ ਟਰਾਂਸਪਲਾਂਟ ਕਰਾਇਆ ਸੀ, ਡੇਵਿਡ ਵਨੈਟ, 57 ਸਾਲਾਂ ਦਾ, ਯੂਨੀਵਰਸਿਟੀ ਆਫ ਮੈਰੀਲੈਂਡ ਦੇ ਮੈਡੀਕਲ ਸੈਂਟਰ ਦੇ ਵਿੱਚ ਇਸ ਦਾ ਟਰਾਂਸਪਲਾਂਟ ਕੀਤਾ ਗਿਆ ਸੀ। ਉਸਦੇ ਮੁੰਡੇ ਨੇ ਇਹ ਕਿਹਾ ਆ ਵੀ ਮੈਂ ਯੂਨੀਵਰਸਿਟੀ ਅਥਾਰਟੀਜ਼ ਦੀ ਸਿਫਤ ਕਰਦਾ ਵੀ ਉਹਨਾਂ ਨੇ ਰਿਸਰਚ ਕੀਤੀ ਹੈਗੀ ਆ। ਉਹ ਠੀਕ ਆ, ਕਹਿੰਦਾ ਵੀ ਆਪਰੇਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਵੀ ਇਹ ਸ਼ੋਰ ਨਹੀਂ ਸਾਨੂੰ ਵੀ ਕਿੰਨਾ ਕੁ ਚਿਰ ਸਰਵਾਈਵ ਕਰੇਗਾ, ਕਿਉਂਕਿ ਆਰਗਨਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ। ਸੋ ਰਿਸਰਚਰਸ ਹੁਣ ਜਾਨਵਰਾਂ ਦੇ ਜਿਹੜੇ ਆਰਗਨਸ ਹੈਗੇ ਆ ਉਹਨਾਂ ਦੇ ਉੱਤੇ ਰਿਸਰਚ ਕਰ ਰਹੇ ਆ ਵੀ ਕਿਸ ਤਰ੍ਹਾਂ ਉਹ ਬੰਦਿਆਂ ਨੂੰ ਯੂਜ਼ ਕੀਤੇ ਜਾ ਸਕਦੇ ਹੈਗੇ ਆ। ਈਵਨ ਦੋ ਕਹਿੰਦੇ ਵੀ ਕ੍ਰੇਜ਼ੀ ਡ੍ਰੀਮ, ਉਹਦਾ ਮੁੰਡਾ ਕਹਿੰਦਾ ਵੀ ਕ੍ਰੇਜ਼ੀ ਡ੍ਰੀਮ ਸੀਗਾ, ਸਲੀਪਲੈਸ ਨਾਈਟਸ ਸਾਡੇ ਕੋਲ ਰਹੀਆਂ, ਪਰ ਇੱਕ ਟਾਈਮ ਦੇ ਉੱਤੇ ਉਹਦਾ ਫਾਦਰ ਬਹੁਤ ਖੁਸ਼ ਸੀ ਵੀ ਮੇਰਾ ਜਿਹੜਾ ਹਾਰਟ ਆ ਉਹ ਬਿਲਕੁਲ ਕੰਮ ਕਰਦਾ ਹੈਗਾ ਆ। ਜਨਵਰੀ 7 ਨੂੰ ਆਪਰੇਸ਼ਨ ਹੋਇਆ ਸੀ ਵੈਨਟ ਦਾ, ਤੇ ਅੱਜ ਉਸ ਦੀ ਜਿਹੜੀ ਆ ਮੌਤ ਹੋ ਗਈ ਉੱਥੇ ਮੈਰੀਲੈਂਡ ਦੇ ਵਿੱਚ। ਜੀ, ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਇਹ ਰੂਸ ਦੇ ਵਿੱਚ ਪਹੁੰਚ ਗਈ ਸੀ, ਜਿੱਥੇ ਇਸ ਨੂੰ ਡਿਟੇਨ ਕਰ ਲਿਆ ਗਿਆ, ਹਿਰਾਸਤ ਦੇ ਵਿੱਚ ਰੱਖਿਆ ਗਿਆ। ਉਸ ਦੇ ਨਜ਼ਦੀਕੀ ਜਿਹੜੇ ਸਪੋਰਟਰਸ ਆ ਉਸ ਨੂੰ ਆਜ਼ਾਦ ਕਰਾਉਣ ਦੇ ਲਈ, ਹਿਰਾਸਤ ਚੋਂ ਬਾਹਰ ਕੱਢਣ ਦੇ ਲਈ ਜੀ ਤੋੜ ਕੋਸ਼ਿਸ਼ ਕਰ ਰਹੇ ਆ। ਸੈਕਟਰੀ ਆਫ ਸਟੇਟ ਨੇ ਵੀ ਜਿਹੜੀ ਇਹ ਕਿਹਾ ਵੀ ਜਿੱਦਾਂ ਦੀ ਵੀ ਮਦਦ ਚਾਹੀਦੀ ਆ ਉਸ ਦੇ ਵਿੱਚ ਮਦਦ ਕਰਾਂਗੇ। ਰੂਸ ਦੀ ਇਨਵੇਜਨ ਜਿਹੜੀ ਕੀਤੀ ਯੂਕਰੇਨ ਦੇ ਖਿਲਾਫ, ਯੂਕਰੇਨ ਦੇ ਉੱਤੇ, ਉਸ ਦੇ ਖਿਲਾਫ ਜਿਹੜੀ ਇਹ ਉੱਥੇ ਗਈ ਸੀਗੀ, ਤੇ ਹੁਣ ਕਹਿੰਦੇ ਵੀ ਉਸ ਨੂੰ ਕਥਿਤ ਤੌਰ ਦੇ ਉੱਤੇ ਡਰੱਗ ਚਾਰਜਿਸ ਦੇ ਹਵਾਲੇ ਦੇ ਨਾਲ ਅੰਦਰ ਜਿਹੜਾ ਉਹ ਕਰਕੇ ਰੱਖਿਆ ਹੈਗਾ ਆ। ਰਸ਼ੀਅਨ ਅਧਿਕਾਰੀ ਜਿਹੜੇ ਉਹ ਕਹਿੰਦੇ ਆ ਵੀ ਉਸ ਦੇ ਲਗੇਜ ਦੇ ਵਿੱਚੋਂ ਕੈਨਬਿਸ ਭੰਗ ਵਾਲਾ ਆਇਲ ਆ ਉਹ ਮਿਲਿਆ ਸੀਗਾ ਮਾਸਕੋ ਏਅਰਪੋਰਟ ਦੇ ਉੱਤੇ, ਜਦੋਂ ਅਖੀਰਲੇ ਮਹੀਨੇ, ਪਿਛਲੇ ਮਹੀਨੇ ਜਿਹੜੀ ਆ ਉਹ ਅੰਦਰ ਉੱਥੇ ਗਈ ਸੀਗੀ, ਤੇ ਕਹਿੰਦੇ ਵੀ ਨਾਰਕੋਟਿਕ ਸਬਸਟੈਂਸ ਵੀ ਜਿਹੜੇ ਉਹ ਮਿਲੇ ਆ, ਕਹਿੰਦੇ ਜਿਸ ਦੀ ਸਜ਼ਾ 10 ਸਾਲ ਤੱਕ ਉੱਥੇ ਹੋ ਸਕਦੀ ਆ। ਇਸ ਤੋਂ ਪਹਿਲਾਂ 2 ਹੋਰ ਅਮਰੀਕੀ, ਰੀਡ ਤੇ ਵੀਲਨ 52 ਸਾਲ, ਉਹਨਾਂ ਨੂੰ ਵੀ ਅਰੈਸਟ ਕਰਕੇ ਜਿਹੜਾ ਆ ਹਿਰਾਸਤ ਦੇ ਵਿੱਚ ਉੱਥੇ ਰੱਖਿਆ ਗਿਆ ਹੈਗਾ ਆ। ਤੇ ਕਹਿੰਦੇ ਵੀ ਇਹ ਰਸ਼ੀਅਨ ਦੀ ਜਿਹੜੀ ਇਨਵੇਜਨ ਆ ਯੂਕਰੇਨ ਤੋਂ ਪਹਿਲੋਂ ਦਾ ਮਾਮਲਾ ਹੈਗਾ ਆ। ਜੀ, ਅਗਲੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਆ। ਆਪਾਂ ਕੱਲ ਖਬਰ ਡਿਸਕਸ ਕੀਤੀ ਸੀ ਵੀ ਅਮਰੀਕਾ ਵਾਲੇ ਕਹਿੰਦੇ ਆ ਵੀ ਅਸੀਂ ਹੁਣ ਵੈਨਜ਼ੂਏਲਾ ਤੋਂ ਗੈਸ ਲਵਾਂਗੇ। ਸੋ ਰਿਲੇਸ਼ਨ ਪਹਿਲਾਂ ਅਮਰੀਕਾ ਦੇ ਵੈਨਜ਼ੂਏਲਾ ਦੇ ਨਾਲ ਬਾਹਲੇ ਵਧੀਆ ਨਹੀਂ ਰਹੇ, ਪਰ ਹੁਣ ਜਦੋਂ ਤੋਂ ਨਿਊਜ਼ ਆਈ ਆ ਤੇ 2 ਅਮਰੀਕਨਸ, ਜਿਹਦੇ ਵਿੱਚੋਂ ਇੱਕ ਮੈਂਬਰ ਸਿਟਗੋ 6 ਸੀਗਾ, ਉਸ ਨੂੰ ਜੇਲ੍ਹ ਦੇ ਵਿੱਚੋਂ ਵੈਨਜ਼ੂਏਲਾ ਦੀ ਸਰਕਾਰ ਨੇ ਛੱਡ ਦਿੱਤਾ ਹੈਗਾ ਆ। ਗੁਸਟਾਵੋ ਕਾਰਡੇਨਾ ਅਮਰੀਕਾ ਦਾ ਸਿਟੀਜ਼ਨ ਸੀ, ਜਿਸ ਨੂੰ 2017 ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀਗਾ। ਵਨ ਆਫ ਦਾ 6 ਆਇਲ ਐਗਜ਼ੀਕਿਊਟਿਵ ਸੀਗਾ ਉਹ US ਰਿਫਾਈਨਰੀ ਦਾ, ਸਿਟਕੋ ਦਾ। ਸੋ ਜਾਰਜ ਅਲਬਰਟੋ ਫਰਨਾਂਡੇਜ਼, ਇਹ ਕਿਊਬਨ ਤੇ US ਡਿਊਲ ਸਿਟੀਜ਼ਨ ਸੀ। ਇਸ ਨੂੰ ਵੀ ਵੈਨਜ਼ੂਏਲਾ ਦੇ ਵਿੱਚ ਫਰਵਰੀ 2021 ਦੇ ਵਿੱਚ ਡਿਟੇਨ ਕੀਤਾ ਗਿਆ ਸੀ, ਉਸ ਨੂੰ ਵੀ ਜੇਲ੍ਹ ਦੇ ਵਿੱਚੋਂ ਛੱਡ ਦਿੱਤਾ ਗਿਆ ਹੈਗਾ। ਸੋ ਹੁਣ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਗੈਸ ਖਰੀਦਾਂਗੇ, ਤੇ ਸੋ ਰਿਲੇਸ਼ਨ ਵੀ ਜਿਹੜੇ ਆ ਥੋੜੇ ਗੁੱਡ ਬਣਦੇ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਸ ਗੱਲ ਦੀ ਤਾਰੀਫ ਕੀਤੀ ਆ ਵੀ 2 ਅਮਰੀਕਨ ਸਿਟੀਜ਼ਨਸ ਨੂੰ ਵੈਨਜ਼ੂਏਲਾ ਵੱਲੋਂ ਛੱਡਿਆ ਗਿਆ, ਜੋ ਕਿ ਰੋਂਗਫੁਲੀ ਡਿਟੇਨਡ ਕੀਤੇ ਗਏ ਹੈਗੇ ਆ, ਤੇ ਕਹਿੰਦੇ ਵੀ ਮੈਂ ਜਾਣਦਾ ਵੀ ਉਹਨਾਂ ਦਾ ਪਰਿਵਾਰ ਇਸ ਟਾਈਮ
ਖੁਸ਼ ਹੋਵੇਗਾ। ਜੀ, ਕਰਪਸ਼ਨ ਦੇ ਚਾਰजेस ਦੇ ਉੱਤੇ ਜਿਹੜੇ ਸਿਟਕੋ ਦੇ ਐਗਜ਼ੀਕਿਊਟਿਵਜ਼ ਆ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਜੇਲ੍ਹ ਕਰ ਦਿੱਤੀ ਗਈ ਸੀ ਨਵੰਬਰ 2017 ਤੋਂ ਬਾਅਦ 'ਚ। ਤੇ ਹਰਜੋਤ ਸਿੰਘ ਜੀ, ਜਦੋਂ ਤੋਂ ਤੇਲ ਲੈਣ ਦੀ ਗੱਲ ਛਿੜੀ ਆ, ਜਿਹੜਾ ਉੱਥੇ ਦਾ ਵੈਨੇਜ਼ੁਏਲਾ ਦਾ ਇਸ ਟਾਈਮ ਸ਼ਾਸਕ ਹੈਗਾ ਆ, ਉਹਨੇ ਕਿਹਾ ਵੀ ਜਿਹੜਾ ਯਾਦ ਹੋਣਾ ਕੁਛ ਸਮਾਂ ਪਹਿਲਾਂ ਇੱਕ ਬੰਦੇ ਨੂੰ ਇਹਨਾਂ ਨੇ ਤਿਆਰ ਕੀਤਾ ਸੀ ਅਮਰੀਕਾ ਨੇ, ਵੀ ਉੱਥੇ ਜੀ, ਕੂ ਕੀਤਾ ਜਾਵੇ, ਮੋਡੇਰੋ ਨੂੰ ਜਿਹੜਾ ਉਹ ਲਾਂਭੇ ਕਰਕੇ ਉਹ ਸੱਤਾ ਦੇ ਵਿੱਚ ਜਿਹੜਾ ਉਹ ਆ ਜਾਵੇ। ਉਹ ਗੱਲ ਜਿਹੜੀ ਉਹ ਨਹੀਂ ਬਣੀ, ਚਾਹੇ ਬਾਕੀ ਮੁਲਕਾਂ ਨੇ ਉਸ ਨੂੰ ਮਾਨਤਾ ਦੇ ਦਿੱਤੀ ਵੀ ਅਸੀਂ ਇਸ ਨੂੰ ਰਾਸ਼ਟਰਪਤੀ ਜਿਹੜਾ ਉਹ ਮੰਨਦੇ ਹਾਂ, ਪਰ ਉੱਥੇ ਜਿਹੜੀ ਉਸਦੀ ਦਾਲ ਨਹੀਂ ਗਲੀ। ਹੁਣ ਕਹਿੰਦਾ ਵੀ ਉਸ ਧਿਰ ਦੇ ਨਾਲ ਗੱਲਬਾਤ ਕਰਨ ਦੇ ਲਈ ਰਾਜੀ ਵੀ ਹੈਗਾ ਆ। ਸੋ ਮੋਡੇਰੋ ਜਿਹੜਾ ਆ ਉਸ ਦੇ ਨਾਲ ਰਾਜੀ ਜਿਹੜਾ ਆ ਉਹ ਗੱਲਬਾਤ ਕਰੇਗਾ, ਉਧਰੋਂ ਤੇਲ ਵੀ ਲਵੇਗਾ। ਵੈਨੇਜ਼ੁਏਲਾ ਦੀ ਜਿਹੜੀ ਕਹਿ ਸਕਦੇ ਹਾਂ ਵੀ ਇਕੋਨਮੀ ਦਾ ਬਹੁਤ ਵੱਡਾ ਹਿੱਸਾ ਤੇਲ ਦੇ ਉੱਤੇ ਹੀ ਕੇਂਦਰਿਤ ਹੈਗਾ ਆ। ਬਹੁਤ ਕੱਚੇ ਤੇਲ ਦੇ ਭੰਡਾਰ ਵੈਨੇਜ਼ੁਏਲਾ ਦੇ ਕੋਲ ਹੈਗੇ ਨੇ, ਤੇ ਉਹਨਾਂ ਦੀ ਇਕੋਨਮੀ ਸਿਰਫ ਤੇ ਸਿਰਫ ਤੇਲ ਦੇ ਉੱਤੇ ਬਹੁਤ ਹੀ ਨਿਰਭਰ ਰਹੀ ਆ। ਬਹੁਤ ਸਾਰੇ ਜਿਹੜੇ ਲੋਕਾਂ ਨੇ ਉੱਥੇ ਪ੍ਰਦਰਸ਼ਨ ਕਰਦੇ ਰਹੇ ਸੱਤਾਧਾਰੀਆਂ ਨੂੰ ਜਿਹੜਾ ਉਹ ਲਾਂਭੇ ਕਰਨ ਦੇ ਲਈ, ਪਰ ਉਸ ਦੇ ਵਿੱਚ ਕਾਮਯਾਬ ਨਹੀਂ ਹੋਏ। ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਵੀ ਵੈਨੇਜ਼ੁਏਲਾ ਦੇ ਨਾਲ ਨਜ਼ਦੀਕੀਆਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਵਧਾਈਆਂ ਹੈਗੀਆਂ ਆ, ਤੇ ਕਹਿੰਦੇ ਵੀ ਵੈਨੇਜ਼ੁਏਲਾ ਦਾ ਸਭ ਤੋਂ ਵੱਡਾ ਸਾਥੀ ਜੇ ਦੇਖਿਆ ਜਾਵੇ ਤਗੜਾ, ਉਹ ਇਸ ਟਾਈਮ ਰੂਸ ਹੀ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਅਮਰੀਕਾ ਨੇ ਵੀ ਇਸ ਦੇ ਉੱਤੇ ਬੜੇ ਸਵਾਲ ਜਿਹੜੇ ਚੱਕੇ ਸੀਗੇ ਵੀ ਰੂਸ ਆਪਣਾ ਮਿਲਟਰੀ ਦਾ ਕੋਈ ਕਹਿ ਸਕਦੇ ਆ ਵੀ ਲਾਗੇ ਇੱਥੇ ਕਿਤੇ ਕੋਈ 에ਅਰਫੀਲਡ ਜਾਂ ਇਦਾਂ ਦੀ ਚੀਜ਼ ਆ ਉਹ ਨਾ ਬਣਾ ਲਵੇ। ਉਸ ਚੀਜ਼ ਦੇ ਉੱਤੇ ਵੀ ਇਹਨਾਂ ਦੀ ਜਿਹੜੀ ਨਜ਼ਰ ਆ ਉਹ ਲੱਗੀ ਰਹੀ ਸੀ। ਸੋ ਹੁਣ ਵੈਨੇਜ਼ੁਏਲਾ ਨੂੰ ਆਪਣੇ ਨਜ਼ਦੀਕ ਕਰਕੇ ਸ਼ਾਇਦ ਰੂਸ ਤੋਂ ਉਹਨਾਂ ਦੀ ਦੂਰੀ ਵਧਾਉਣ ਦੀ ਕੋਸ਼ਿਸ਼ ਇਹ ਹੋਵੇਗੀ। ਜੀ। ਅਗਲੀ ਖਬਰ ਇੱਕ ਕਹਿੰਦੇ ਵੀ 100 ਸਾਲ ਪਹਿਲਾਂ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਗੁਆਚਿਆ ਹੋਇਆ ਉਹ ਲੱਭਿਆ ਗਿਆ ਹੈਗਾ। ਐਂਡੋਰੈਂਸ ਨਾਮ ਦਾ ਸ਼ਿਪ ਜਦੋਂ ਹੁਣ ਇਸ ਨੂੰ 100 ਸਾਲ ਬਾਅਦ ਐਂਟਾਰਕਟਿਕਾ ਦੇ ਵਿੱਚ ਲੱਭਿਆ ਗਿਆ, ਕਹਿੰਦੇ ਇਹਦੀ ਕੰਡੀਸ਼ਨ ਹਜੇ ਵੀ ਬੜੀ ਗੁੱਡ ਹੈਗੀ ਆ। ਉਹਦੇ ਪੂਰਾ ਉਹਦੇ ਨਾਮ ਦੇ ਵਰਡ ਸਾਰਾ ਕੁਛ ਏਦਾਂ ਹੀ ਇੰਟੈਕਟ ਹੈਗਾ। ਦੇਖੋ 100 ਸਾਲਾਂ ਬਾਅਦ ਵੀ ਇਹ ਜਿਹੜੀ ਚੀਜ਼ ਆ ਐਂਟਾਰਕਟਿਕਾ ਦੇ ਵਿੱਚ ਉਦਾਂ ਹੀ ਪਈ ਹੋਈ ਸੀ। ਕਹਿੰਦੇ ਵੀ ਜਦੋਂ ਇਹ ਸ਼ਿਪ ਜਾ ਰਿਹਾ ਸੀ ਤੇ ਆਈਸ ਦੇ ਕਾਰਨ ਉੱਥੇ ਇਹਦਾ ਐਕਸੀਡੈਂਟ ਹੋ ਗਿਆ, ਤੇ ਜਿਹੜੇ ਇਹਦੇ ਸਵਾਰ ਸੀਗੇ ਉਹ ਬਚਣ ਦੇ ਵਿੱਚ ਕਾਮਯਾਬ ਹੋ ਗਏ ਸੀ। ਐਂਡੋਰੈਂਸ ਦਾ ਕੈਪਟਨ ਫਰੈਂਕ ਬਰੂਸਲੀ 1915 ਦੇ ਵਿੱਚ ਐਕਸਪੀਡੀਸ਼ਨ ਕਰਨ ਨਿਕਲਿਆ ਸੀਗਾ, ਤੇ ਜਦੋਂ ਇਹ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ। 3008 ਮੀਟਰ ਜਿਹੜਾ ਕਿ 9868 ਫੁੱਟ ਬਣਦਾ ਹੈਗਾ ਆ, ਉਹ ਸਮੁੰਦਰ ਦੇ ਥੱਲੇ ਆਈਸੀ ਵੈਡਲ ਸੀ ਦੇ ਵਿੱਚ ਲੱਭਿਆ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਬੜੀ ਅਜੀਬ ਜੀ ਜਿਹੜੀ ਆ ਰਹੀ ਆ। 5 ਸਾਲ ਦੇ ਇੱਕ ਉਮਰ ਦੇ ਵਿਦਿਆਰਥੀ ਨੇ ਫਲੋਰੀਡਾ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਆਪਣੇ ਅਧਿਆਪਕ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਇਹ 2 ਇੰਸੀਡੈਂਟ ਜਿਹੜੇ ਉਹ ਵਾਪਰਿਆ। ਇੱਕ 4 ਤੇ 5 ਸਾਲ ਦਾ ਨਿਆਣਾ ਸੀਗਾ। ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ ਕਲਾਸਰੂਮ ਦੇ ਵਿੱਚ ਟੀਚਰਸ ਦੇ ਵੱਲ ਨੂੰ। ਕਹਿੰਦੇ ਚੇਅਰਾਂ ਵਗੈਰਾ ਵੀ ਜਿਹੜੀਆਂ ਉਹ ਸੁੱਟ ਰਹੇ ਸੀ। ਕਹਿੰਦੇ ਵੀ ਜਦ ਉਹ ਟੀਚਰ ਉਸ ਦੇ ਨਜ਼ਦੀਕ ਸੀਗਾ ਪਾਈਨਜ਼ ਲੇਕ ਐਲੀਮੈਂਟਰੀ ਸਕੂਲ 'ਚ, ਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਸੱਟ ਲੱਗੀ ਆ, ਤੇ ਇੰਟੂਬੇਟ ਜਿਹੜਾ ਉਹ ਕਰਨਾ ਪਿਆ, ਤੇ ਕਹਿੰਦੇ ਹੁਣ ਉਸ ਨੂੰ ਸਰਜਰੀ ਦੀ ਲੋੜ ਪਵੇਗੀ। ਉਸਦੀ ਯੂਨੀਅਨ ਨੇ ਜਿਹੜਾ ਆ ਇਹ ਦੱਸਿਆ ਹੈਗਾ ਆ। ਸੋ ਜਿਹੜੇ ਟ੍ਰਿਸ਼ਾ ਮੈਡੋਜ਼ ਨਾਂ ਦੀ ਇਹ ਜਿਹੜੀ ਅਧਿਆਪਕ ਸੀਗੀ, ਜਿਸ ਨੂੰ 5 ਸਾਲਾਂ ਦੇ ਇਸ ਟੈਂਟਰਮ ਦੇ ਕਰਕੇ ਬੱਚੇ ਦੇ ਉਹ ਹੁਣ ਸਰਜਰੀ ਦੇ ਵਿੱਚ ਜਾਣਾ ਪਵੇਗਾ। ਕਿਹਾ ਜਾ ਰਿਹਾ ਆ ਵੀ ਇਸ ਬੱਚੇ ਦਾ ਇਹ ਤੀਸਰਾ ਹਮਲਾ ਹੈਗਾ ਆ। ਇਹਦੇ ਪਹਿਲੋਂ ਵੀ ਜਿਹੜੇ ਆ ਉਹ ਹਿੰਸਕ ਹੋਇਆ ਆ ਆਪਣੇ ਅਧਿਆਪਕਾਂ ਦੇ ਨਾਲ। ਜੀ। ਅਗਲੀ ਖਬਰ ਗੈਸ ਪ੍ਰਾਈਸਿਸ ਦੇ ਸੰਬੰਧ ਦੇ ਵਿੱਚ ਆ। ਹਰ ਰੋਜ਼ ਗੈਸ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਵੱਧ ਰਹੀਆਂ ਆ ਤੇ ਬਲੀਵ ਨਹੀਂ ਹੋ ਰਿਹਾ। ਅੱਜ ਸਾਨੂੰ ਕਿਸੇ ਨੇ ਸ਼ਾਟ ਭੇਜਿਆ ਹੈਗਾ ਆ ਹਾਲੀਵੁੱਡ ਤੋਂ। ਹਾਲੀਵੁੱਡ ਦੇ ਵਿੱਚ ਇੱਕ ਗੈਸ ਸਟੇਸ਼ਨ ਦੇ ਉੱਤੇ ਅਨਲੀਡਡ ਗੈਸ ਦੀ ਪ੍ਰਾਈਸ $9 ਤੇ 6 ਸੈਂਟ ਹੈਗੀ ਆ, ਤੇ $6 ਤੇ 19 ਸੈਂਟ ਦੀ ਗੈਸ ਯੂਨੀਅਨ ਸਿਟੀ ਫਰੀਮੌਂਟ ਏਰੀਏ ਦੇ ਵਿੱਚ ਆ। ਐਵਰੇਜ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ $5.34 ਪਰ ਗੈਲਨ ਹੋ ਗਈ ਆ, ਜਿਹੜੀ ਕਿ 27 ਸੈਂਟ ਪਿਛਲੇ ਸ਼ੁੱਕਰਵਾਰ ਨਾਲੋਂ ਉੱਪਰ ਗਈ ਹੈਗੀ ਆ। ਓਵਰਆਲ ਲਾਸ ਐਂਜਲਸ ਦੇ ਏਰੀਏ ਦੇ ਵਿੱਚ $7
ਪਰ ਗੈਲਨ ਦੇ ਹਿਸਾਬ ਨਾਲ ਗੈਸ ਦੀ ਪ੍ਰਾਈਸਿਸ ਹੋ ਗਈ ਹੈਗੀ ਆ। ਯੂਨੀਵਰਸਿਟੀ ਆਫ ਬਰਕਲੇ ਦੇ ਇੱਕ એનર્ਜੀ ਦੇ ਉੱਤੇ ਜੋ ਪ੍ਰੋਫੈਸਰ ਕੰਮ ਕਰਦੇ, ਉਹਨਾਂ ਨੇ ਇਹ ਕਿਹਾ ਆ ਵੀ ਜੇ ਯੂਕਰੇਨ ਦੇ ਵਿੱਚ ਰਸ਼ੀਆ ਦੀ ਲੜਾਈ ਲੰਮੀ ਚੱਲਦੀ ਆ, ਤੇ ਕਿਉਂਕਿ ਹੁਣ ਅਮਰੀਕਾ ਨੇ ਉੱਥੇ ਬੈਨ ਲਾ ਦਿੱਤਾ, ਉੱਥੇ ਦੀ ਜਿਹੜੀ ਗੈਸ ਆ, ਈਵਨ ਦੋ ਕਹਿੰਦੇ 3% ਇਹਦਾ ਕੋਈ ਬਾਹਲਾ ਅਸਰ ਤਾਂ ਨਹੀਂ ਪੈਣਾ, ਸਿੰਬੋਲਿਕ ਹੀ ਹੈਗਾ, ਪਰ ਹੋਰ ਯੂਰਪ ਦੇ ਮੁਲਕ ਜੇ ਬੰਦ ਕਰਨ ਲੱਗ ਪਏ ਤੇ ਗੈਸ ਦੀਆਂ ਪ੍ਰਾਈਸਿਸ ਹੋਰ ਵੀ ਬਹੁਤ ਜ਼ਿਆਦਾ ਹਾਈ ਹੋ ਸਕਦੀਆਂ ਹੈਗੀਆਂ। ਜੀ ਬਿਲਕੁਲ, ਨੈਸ਼ਨਲ ਐਵਰੇਜ $4.25 ਨੂੰ ਜਿਹੜੀ ਇਸ ਟਾਈਮ $4.25 ਤੇ ਜਿਹੜੀ ਉਹ ਪਹੁੰਚ ਗਈ ਆ। 2008 ਸੰਨ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਆ ਵੀ $4 ਤੋਂ ਉੱਤੇ ਜਿਹੜੀ ਨੈਸ਼ਨਲ ਐਵਰੇਜ ਪਹੁੰਚੀ ਆ। ਉਦੋਂ ਵੀ ਰਿਸੈਸ਼ਨ ਦੇ ਟਾਈਮ ਉਦੋਂ ਨੈਸ਼ਨਲ ਐਵਰੇਜ ਜਿਹੜੀ ਗੈਸ ਦੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਸੀਗੀ। ਸੋ ਹੁਣ ਰਸ਼ੀਆ ਜਿਹੜਾ ਦੁਨੀਆ ਦੇ ਵਿੱਚ ਲਾਰਜੈਸਟ ਆਇਲ ਐਕਸਪੋਰਟਰ ਹੈਗਾ ਆ, 8 ਮਿਲੀਅਨ ਬੈਰਲ ਹਰ ਰੋਜ਼ ਉਹ ਤੇਲ ਆ ਉਹ ਬਾਹਰ ਵੇਚਦੇ ਹੈਗੇ ਆ, ਤੇ ਉਹਦੇ ਵਿੱਚੋਂ 5 ਮਿਲੀਅਨ ਜਿਹੜਾ ਉਹ ਕੱਚਾ ਤੇਲ ਹੁੰਦਾ ਆ। ਤੇ ਹੁਣ ਯੂਰਪ 60% ਆਪਣਾ ਜਿਹੜਾ ਤੇਲ ਆ ਉਹ ਉਹਨਾਂ ਤੋਂ ਜਿਹੜਾ ਉਹ ਲੈਂਦਾ ਆ, ਤੇ 20% ਜਿਹੜਾ ਉਹ ਚੀਨ ਦੇ ਕੋਲ ਜਿਹੜਾ ਉਹ ਜਾਂਦਾ ਆ। ਸੋ ਜਿੱਦੇ ਤੇਲ ਇੱਦਾਂ ਰੂਸ ਦਾ ਬੰਦ ਕਰਨਗੇ ਤਾਂ ਰੂਸ ਨੂੰ ਤਾਂ ਅਸਰ ਉਹ ਪਵੇਗਾ। 30 ਮਿਲੀਅਨ ਜਿਹੜੇ ਬੈਰਲ ਆ, ਰਾਸ਼ਟਰਪਤੀ ਨੇ ਜਿਹੜਾ ਕਿਹਾ ਸੀਗਾ ਵੀ ਅਸੀਂ ਖੋਲ੍ਹਣੇ ਆ, ਪਤਾ ਨਹੀਂ ਕਦੋਂ ਇਹਨਾਂ ਨੇ ਵੰਡਣੇ ਆ, ਤਾਂ ਜੋ ਇਹ ਜਿਹੜੀਆਂ ਕੀਮਤਾਂ ਦੇ ਉੱਤੇ ਥੋੜ੍ਹਾ ਕਾਬੂ ਆਵੇ। ਪਰ ਹਾਲ ਦੀ ਘੜੀ ਕਹਿੰਦੇ ਵੀ ਇਹ ਜਿਹੜੇ ਪ੍ਰਾਈਸਿਸ ਆ ਇਹ ਤਾਂ ਹੀ ਰਹਿਣਗੇ ਆਉਣ ਵਾਲੇ ਨਜ਼ਦੀਕੀ ਭਵਿੱਖ ਦੇ ਵਿੱਚ। ਇਹੀ ਕੁਛ ਨਜ਼ਰ ਜਿਹੜਾ ਉਹ ਆ ਰਿਹਾ ਆ। ਇਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਟਰੈਵਲ ਕਰਨ ਤੋਂ ਵੀ ਜਿਹੜਾ ਗੁਰੇਜ਼ ਆ ਉਹ ਕਰ ਰਹੇ ਆ, ਜਿਨ੍ਹਾਂ ਨੇ ਜ਼ਰੂਰਤ ਦੀਆਂ ਚੀਜ਼ਾਂ ਦੇ ਲਈ, ਜ਼ਰੂਰੀ ਕੰਮਾਂ ਦੇ ਲਈ ਜਾਣਾ ਆ, ਉਸੇ ਦੇ ਵੱਲ ਨੂੰ ਹੀ ਜਿਹੜਾ ਆ ਉਹ ਇਸ਼ਾਰਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। 2008 ਸੰਨ ਦੇ ਵਿੱਚ ਹਰਜੋਤ ਸਿੰਘ ਜੀ $4 ਤੋਂ ਉੱਤੇ ਲਾਸਟ ਟਾਈਮ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਗਈ ਸੀ। ਸੋ ਕਈ ਸਾਲਾਂ ਬਾਅਦ, ਦਹਾਕਿਆਂ ਬਾਅਦ ਜਿਹੜੀ ਆ ਗੈਸ ਦੀ ਪ੍ਰਾਈਸ $4 ਤੋਂ ਉੱਤੇ ਨੈਸ਼ਨਲ ਐਵਰੇਜ ਜਿਹੜੀ ਉੱਧਰ ਗਈ ਆ, ਤੇ ਕਹਿੰਦੇ ਵੀ ਅਜੇ ਇਹ ਆਉਣ ਵਾਲੇ ਕੁਛ ਹਫ਼ਤੇ ਇੱਦਾਂ ਹੀ ਪ੍ਰਾਈਸ ਰਹਿ ਸਕਦੀ ਆ। ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਆ ਰਾਜਕਮੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਫੇਰ ਸਰੋਤਿਆਂ ਨਾਲ ਹਾਜ਼ਰ ਹੁੰਦੇ ਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਰਿਚਮੰਡ ਪੁਆਇੰਟ ਸੈਨ ਫਰਾਂਸਿਸਕੋ ਦੇ ਇੱਕ ਨਾਮੀ ਬਹੁਤ ਹੀ ਵਧੀਆ ਚੱਲਦੇ ਇੰਡੀਅਨ ਰੈਸਟੋਰੈਂਟ ਵਿਦ ਫੁੱਲ ਬਾਰ ਸੇਲ ਤੇ ਹੈ। 10 ਮੀਲ ਆਲੇ ਦੁਆਲੇ ਹੋਰ ਕੋਈ ਰੈਸਟੋਰੈਂਟ ਨਹੀਂ ਹੈ। ਵੀਕਐਂਡ ਤੇ ਲਾਈਵ ਮਿਊਜ਼ਿਕ ਵੀ ਹੁੰਦਾ ਹੈ। 200 ਤੋਂ ਵੱਧ ਬੰਦਿਆਂ ਦੇ ਬੈਠਣ ਦੀ ਜਗ੍ਹਾ ਹੈ। ਬਹੁਤ ਹੀ ਵੱਡਾ ਪੈਟੀਓ ਹੈ ਅਤੇ ਰੈਂਟ ਵੀ ਲੋ ਹੈ। ਰੀਜ਼ਨੇਬਲ ਪ੍ਰਾਈਸ ਹੈ। ਜੇ ਤੁਸੀਂ ਵੀ ਇਸ ਰੈਸਟੋਰੈਂਟ ਨੂੰ ਖਰੀਦਣਾ ਚਾਹੁੰਦੇ ਹੋ ਜਾਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ 7074816375 707 481 7375। Bombay Indian Cuisine, Fresno, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਇਹਨਾਂ ਕੋਲ ਤੁਸੀਂ ਕੇਟਰਿੰਗ ਦਾ ਵੀ ਕੰਮ ਕਰਵਾ ਸਕਦੇ ਹੋ। ਇਹ ਹਰ ਤਰੀਕੇ ਦੇ ਇਵੈਂਟਸ ਲਈ ਕੇਟਰਿੰਗ ਵੀ ਕਰਦੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਜੇਡੀ ਸਿੰਘ ਨੂੰ 559-258-1600 559-258-1600. Bombay Indian Cuisine, 2885 East Jensen Avenue, Fresno. ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038।
ਸੁਣੋ ਜੀ, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਵਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਆ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੀਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ ਸ਼ਿਕਾਗੋ's ਪੀਜ਼ਾ ਟਵਿਸਟ। ਕਲੋਵਿਸ ਗਲੋਬਲ ਅਕੈਡਮੀ ਸਰਕਾਰੀ ਚਾਰਟਰ ਸਕੂਲ, ਕੋਈ ਫੀਸ ਨਹੀਂ ਅਤੇ ਹਰ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਸਕੂਲ ਦੇ ਡੂਅਲ ਇਮਰਜਨ ਪ੍ਰੋਗਰਾਮ ਰਾਹੀਂ ਸਾਰੇ ਸਬਜੈਕਟ ਇੰਗਲਿਸ਼ ਅਤੇ ਸਪੈਨਿਸ਼ ਵਿੱਚ ਪੜ੍ਹਾਏ ਜਾਂਦੇ ਹਨ। ਇੰਗਲਿਸ਼, ਸਪੈਨਿਸ਼ ਅਤੇ ਪੰਜਾਬੀ ਸਿੱਖਣ ਕਰਕੇ ਬੱਚਿਆਂ ਲਈ ਜ਼ਿੰਦਗੀ ਵਿੱਚ ਕਾਮਯਾਬੀ ਲਈ ਬਹੁਤ ਮੌਕੇ ਖੁੱਲ ਜਾਣਗੇ। ਸਕੂਲ ਦਾ ਪਤਾ 44 ਸ਼ਾਹ ਐਵੀਨਿਊ, ਕਲੋਵਿਸ। ਇਸ ਦੀ ਕੋਈ ਫੀਸ ਨਹੀਂ, ਕਿਸੇ ਵੀ ਇਲਾਕੇ ਦੇ ਬੱਚੇ ਦਾਖਲਾ ਲੈ ਸਕਦੇ ਹਨ। ਸਕੂਲ ਬੱਸ ਦੀ ਸੁਵਿਧਾ ਵੀ ਉਪਲਬਧ ਹੈ। ਟੀਕੇ ਕਿੰਡਰਗਾਰਟਨ ਦੇ ਦਾਖਲੇ ਸ਼ੁਰੂ ਹਨ। ਐਡਮਿਸ਼ਨ ਲਾਟਰੀ ਲਈ 27 ਮਾਰਚ ਤੱਕ। ਆਨਲਾਈਨ ਐਪਲੀਕੇਸ਼ਨ ਭਰੋ www.clovisglobalacademy.org ਜਾਂ ਕਾਲ ਕਰੋ 5595750587 559 575 0587। ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ ਹੋਂਡਾ ਹੈ ਤੁਹਾਡੀ ਸੇਵਾ ਦੇ ਵਿੱਚ। ਹੋਂਡਾ ਆਫ ਕਲੋਵਿਸ ਵਿਖੇ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਵੀਰ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 12 ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। $500 ਦੀ ਸਿੱਧੀ ਸੇਵਿੰਗ। 5599423528। ਹੋਂਡਾ ਆਫ ਕਲੋਵਿਸ, 750 ਵੈਸਟ Horrendon Avenue, Clovis। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ, ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ। ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਦੇਖੋ ਅੱਜ ਇਲੈਕਸ਼ਨ ਦੇ ਨਤੀਜੇ ਜਿਹੜੇ ਉਹ ਆਉਣੇ ਹੈਗੇ ਨੇ ਪੰਜਾਬ ਦੇ ਵਿੱਚ, ਅਤੇ ਹੋਰ ਵੀ ਉੱਥੇ ਦੇ ਕਈ ਸੂਬਿਆਂ 'ਚ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ। ਅੱਜ UP ਦਾ, ਹੋਰ ਕੇਰਲਾ ਦਾ, ਬਹੁਤ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਉਹ ਦੇਖਣ ਨੂੰ ਜਿਹੜੀਆਂ ਮਿਲਣਗੀਆਂ। ਕੀ ਕੁਛ ਜਿਹੜਾ ਉੱਥੇ ਬਣੂਗਾ, ਕੌਣ ਜਿੱਤੂਗਾ, ਕੌਣ ਹਾਰੂਗਾ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਪਰ ਇਸੇ ਦੇ ਦਰਮਿਆਨ ਹਰਜੋਤ ਸਿੰਘ ਜੀ, ਇੱਕ ਪੰਜਾਬ ਸਕੂਲ ਬੋਰਡ ਦੇ ਚੀਫ ਨੇ 51 ਪੇਜੀ ਰਿਪੋਰਟ ਪੇਸ਼ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਸਿੱਖ ਹਿਸਟਰੀ ਆ ਉਸ ਨੂੰ ਡਿਸਟੋਰਟ ਕੀਤਾ ਜਾ ਰਿਹਾ ਆ। ਜਿਹੜੇ ਪੰਜਾਬ ਐਜੂਕੇਸ਼ਨ ਦੇ ਸਕੱਤਰ ਦੇ ਦੁਆਰਾ ਜਿਹੜੇ ਬੋਰਡ ਦੇ ਚੇਅਰਮੈਨ ਆ ਯੋਗਰਾਜ ਸਿੰਘ, ਉਹਨਾਂ ਨੇ ਇਹ ਇਨਕੁਆਇਰੀ ਰਿਪੋਰਟ ਜਿਹੜੀ ਉਹ ਪੇਸ਼ ਕੀਤੀ 51 ਪੇਜਾਂ ਦੀ, ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਹਿਸਟਰੀ ਨੂੰ ਧੱਕੇ ਦੇ ਨਾਲ ਉਹ ਬਦਲਿਆ ਜਾ ਰਿਹਾ ਆ। ਹੌਲੀ ਹੌਲੀ ਐਵਰੀ ਈਅਰ ਕੁਛ ਨਾ ਕੁਛ ਇਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਲਿਆਂਦੀਆਂ ਜਾ ਰਹੀਆਂ ਆ। ਸੋ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਨੇ। ਜਿਹੜੀਆਂ ਆਪਾਂ ਅਕਸਰ ਗੱਲਾਂ ਜਿਹੜੀਆਂ ਉਹ ਸੁਣਦੇ ਹਾਂ ਵੀ ਇਸ ਤਰੀਕੇ ਦੇ ਨਾਲ ਹਿਸਟਰੀ ਦੇ ਵਿੱਚ
ਤਬਦੀਲੀ ਕਰ ਰਹੀ ਹੈ ਜਿਹੜੀ ਮੌਜੂਦਾ ਸਰਕਾਰ, ਉਹ ਬਿਲਕੁਲ ਇੱਕ ਹਿਸਾਬ ਦੇ ਨਾਲ ਸੱਚ ਹੀ ਜਿਹੜੀ ਉਹ ਲੱਗ ਰਹੀਆਂ ਨੇ। ਸੋ ਇਸ ਦੇ ਵਿੱਚ ਇੱਕ ਐਂਗਲ ਯੂਕੇ ਵਾਲਾ ਵੀ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਆ ਰਿਹਾ ਆ, ਵੀ ਉਹਨਾਂ ਨੇ ਵੀ ਇਸ ਦੇ ਵਿੱਚ ਇਹਨਾਂ ਨੂੰ ਸਪੋਰਟ ਕੀਤੀ ਆ ਇਸ ਹਿਸਟਰੀ ਨੂੰ ਡਿਸਟੋਰਟ ਕਰਨ ਦੇ ਲਈ। ਜੀ ਬਿਲਕੁਲ। ਸੋ ਉੱਥੇ ਤਾਂ ਇੰਨਾ ਕੁਛ ਹੋ ਹੀ ਰਿਹਾ ਹੈ। ਸੋ ਬਾਕੀ ਅੱਜ ਸ਼ਾਮ ਨੂੰ ਰਾਤ ਨੂੰ ਉੱਥੇ ਕੱਲ ਸਵੇਰੇ ਹੋਣੀ ਆ ਇਲੈਕਸ਼ਨ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਆ। ਪੰਜਾਬੀ ਰੇਡੀਓ USA ਪਿਛਲੇ 10-11 ਸਾਲਾਂ ਤੋਂ ਹੀ ਜਦੋਂ ਵੀ ਕਿਤੇ ਵੀ ਇਲੈਕਸ਼ਨ ਹੁੰਦੀ ਆ, ਚਾਹੇ ਉਹ ਪੰਜਾਬ ਦੇ ਵਿੱਚ ਹੁੰਦੀ ਆ, ਚਾਹੇ ਸਾਡੇ ਮੁਲਕ ਅਮਰੀਕਾ 'ਚ ਹੁੰਦੀ ਆ ਜਾਂ ਗੁਆਂਢੀ ਮੁਲਕ ਕੈਨੇਡਾ 'ਚ ਹੁੰਦੀ ਆ, ਆਪਾਂ ਤੁਹਾਨੂੰ ਜ਼ਰੂਰ ਲਾਈਵ ਕਵਰੇਜ ਬਿਲਕੁਲ ਸੇਮ ਟਾਈਮ ਦੇ ਉੱਤੇ ਜਿਹੜੇ ਰਿਜ਼ਲਟਸ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਤੇ ਅੱਜ ਰਾਤ ਨੂੰ ਵੀ ਆਪਾਂ ਤੁਹਾਡੇ ਨਾਲ ਲਾਈਵ ਕਵਰੇਜ ਜਿਹੜੀ ਆ ਪੰਜਾਬ ਤੋਂ ਕਿਹੜੀ ਕੌਂਸਟੀਚੁਐਂਸੀ ਦੇ ਵਿੱਚ ਕੌਣ ਜਿੱਤ ਰਿਹਾ ਹੈਗਾ, ਕੌਣ ਹਾਰ ਰਿਹਾ ਆ, ਕੀ ਰਿਜ਼ਲਟਸ ਹੈਗੇ ਆ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਟਾਈਮ ਰਾਜਕਨਵੀਰ ਸਿੰਘ ਜੀ ਦੱਸ ਦਿਓ, ਤੇ ਨਾਲ ਤੁਸੀਂ ਕਾਲਾਂ ਵੀ ਉਸ ਟਾਈਮ ਦੇ ਉੱਤੇ ਕਰ ਸਕਦੇ ਹੈਗੇ ਆ ਸਾਡੇ। ਜੀ ਤਕਰੀਬਨ ਸ਼ਾਮ ਦੇ 7 ਵਜੇ ਆਪਾਂ ਜਿਹੜੇ ਆ ਬਾਕੀ ਪ੍ਰੋਗਰਾਮ ਰੈਗੂਲਰ ਚੱਲਦੇ ਰਹਿਣਗੇ। 6 ਵਜੇ ਫਿਰ ਆਪਾਂ ਸ਼੍ਰੀ ਰਹਿਰਾਸ ਸਾਹਿਬ ਉਹ ਸਰਵਣ ਕਰਨ ਤੋਂ ਬਾਅਦ 'ਚ ਫਿਰ ਉਸ ਤੋਂ ਕੁਝ ਸਮੇਂ ਬਾਅਦ ਕੁਝ ਕੀਰਤਨ ਸਰਵਣ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰਾਈ ਕਰਾਂਗੇ 7 ਵਜੇ, ਕਿਉਂਕਿ ਉੱਥੇ 8 8:30 ਜਿਹੜੇ ਉਹ ਹੋ ਜਾਣੇ ਨੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ। ਸੋ ਉਸ ਟਾਈਮ ਦੇ ਉੱਤੇ ਕੁਛ ਨਾ ਕੁਛ ਗਿਣਤੀ ਮਿਣਤੀ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਣੀ ਆ, ਜਾਂ ਕਹਿ ਲਓ ਵੀ ਉਸ ਦਾ ਕੰਮ ਆਰੰਭ ਹੋ ਜਾਣਾ ਆ। ਤੇ ਫਿਰ ਆਪਾਂ ਤੁਹਾਡੇ ਨਾਲ ਜਿਹੜੀ ਉਹ ਕਵਰੇਜ ਆ ਉਹ ਸੁਣਾਵਾਂਗੇ, ਤੁਹਾਨੂੰ ਦਿਖਾਵਾਂਗੇ ਕੀ ਕੁਛ ਜਿਹੜਾ ਉਹ ਚੱਲ ਰਿਹਾ। ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਪੇਜ ਦੇ ਉੱਤੇ ਵੀ ਇਹ ਲਾਈਵ ਕਵਰੇਜ ਦੋਨੋਂ ਹੀ ਤਰਫਾਂ ਤੋਂ ਤੁਹਾਨੂੰ ਜਿਹੜੀ ਉਹ ਸੁਣਨ ਨੂੰ ਦੇਖਣ ਨੂੰ ਮਿਲੂਗੀ, ਤੇ ਨਾਲ ਦੇ ਨਾਲ ਪੰਜਾਬੀ ਰੇਡੀਓ USA ਦੇ ਪੂਰੇ ਨੈਟਵਰਕ ਦੇ ਉੱਤੇ ਰੇਡੀਓ ਦੇ ਉੱਤੇ ਜਿਹੜੀ ਉਹ ਤੁਹਾਨੂੰ ਇਹ ਕਵਰੇਜ ਆ ਉਹ ਸੁਣਨ ਨੂੰ ਜਿਹੜੀ ਉਹ ਮਿਲੂਗੀ। ਸੋ ਸ਼ਾਮ ਨੂੰ ਤਕਰੀਬਨ 7 ਵਜੇ ਸਾਡੀ ਕੋਸ਼ਿਸ਼ ਹੋਵੇਗੀ ਵੀ ਇਹ ਪ੍ਰੋਗਰਾਮ ਆ ਕਵਰੇਜ ਦਾ ਉਸ ਨੂੰ ਸ਼ੁਰੂ ਜਿਹੜਾ ਆ ਉਹ ਕਰ ਦਿੱਤਾ ਜਾਵੇ। ਸੋ ਫਿਰ ਇੱਦਾਂ ਆ ਹਰਜੋਤ ਸਿੰਘ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁਝ ਕੁ ਘੰਟਿਆਂ ਦੇ ਵਿੱਚ ਪਤਾ ਲੱਗਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੁੰਦਾ ਆ ਵੀ ਊਂਠ ਕਿਸ ਕਰਵਟ ਜਿਹੜਾ ਉਹ ਬੈਠੂਗਾ, ਕਿਹੜੇ ਪਾਸੇ ਬੋਤੇ ਨੇ ਜਿਹੜੀ ਉਹ ਟੇਕ ਲਾਉਣੀ ਹੈਗੀ ਆ। ਹੁਣ ਕੌਣ ਬਣਦਾ ਆ ਉੱਥੇ ਮੁੱਖ ਮੰਤਰੀ, ਟੁੱਟਵੀਂ ਸਰਕਾਰ ਬਣਦੀ ਆ, ਕੀ ਜਿਹੜਾ ਉੱਥੇ ਉਹ ਹੋਊਗਾ, ਇਹ ਸਾਰੀਆਂ ਜਿਹੜੀਆਂ ਹਾਲ ਦੀ ਘੜੀ ਭਵਿੱਖ ਦੇ ਗਰਭ ਦੇ ਵਿੱਚ ਆ। ਜਿਉਂ-ਜਿਉਂ ਉਹ ਚੀਜ਼ ਹੋਈ ਜਾਊਗੀ ਉਂ ਤੁਹਾਨੂੰ ਜਿਹੜਾ ਉਹ ਆਪਾਂ ਦੱਸਾਂਗੇ। ਸੋ ਸ਼ਾਮ ਨੂੰ ਤਕਰੀਬਨ 7 ਵਜੇ ਪੰਜਾਬੀ ਰੇਡੀਓ USA ਦੇ ਸਾਰੇ ਹੀ ਮਾਧਿਅਮ ਦੇ ਰਾਹੀਂ ਤੁਹਾਨੂੰ ਜਿਹੜੀ ਆ ਉਹ ਕਵਰੇਜ ਆ ਸੁਣਨ ਨੂੰ ਦੇਖਣ ਨੂੰ ਜਿਹੜੀ ਮਿਲੂਗੀ। ਪੰਜਾਬੀ ਰੇਡੀਓ USA ਦੇ YouTube ਦੇ ਜਿਹੜੇ ਚੈਨਲ ਦੇ ਉੱਤੇ, ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਦੇ ਉੱਤੇ, ਤੇ ਪੰਜਾਬੀ ਰੇਡੀਓ USA ਦੇ ਸਾਰੇ AM ਰੇਡੀਓਜ਼, FM ਰੇਡੀਓਜ਼, ਘਰਾਂ 'ਚ ਰੇਡੀਓ ਸੈਟਸ, ਇੰਟਰਨੈਟ ਰੇਡੀਓ ਸੈਟਸ, ਫੋਨ ਦੇ ਉੱਤੇ ਸੁਣਨ ਵਾਲੇ ਫੋਨ ਨੰਬਰਸ ਦੇ ਉੱਤੇ, ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਇਕੱਠਿਆਂ ਹੀ ਜਿਹੜੀ ਕਵਰੇਜ ਆ ਇਹ ਸੁਣਨ ਦੇਖਣ ਨੂੰ ਜਿਹੜੀ ਉਹ ਮਿਲੇਗੀ। ਸੋ ਤੁਸੀਂ ਜ਼ਰੂਰ ਸਾਥ ਦੇਣਾ ਹੈ। ਉਦੋਂ ਕਾਲਸ ਵੀ ਕਰਿਓ, ਆਪਣੇ ਇਲਾਕੇ ਦਾ ਤੁਸੀਂ ਪੁੱਛਣਾ ਹੋਏ ਕੌਣ ਅੱਗੇ ਚੱਲਦਾ, ਕੌਣ ਪਿੱਛੇ ਚੱਲਦਾ। ਸੋ ਉਹ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ। ਪੰਜਾਬੀ ਰੇਡੀਓ USA ਦੇ ਜਿਹੜੇ ਰਿਪੋਰਟਰਸ ਹੈਗੇ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਵੀ ਆਪਾਂ ਵਿੱਚ ਲੈ ਕੇ ਆਉਂਦੇ ਰਵਾਂਗੇ, ਉਹਨਾਂ ਤੋਂ ਅੱਖੀਂ ਡਿੱਠਾ ਹਾਲ ਸੁਣਦੇ ਰਵਾਂਗੇ ਵੀ ਕੀ ਕੁਛ ਜਿਹੜਾ ਆ ਉਹ ਉੱਥੇ ਚੱਲ ਰਿਹਾ ਹੈਗਾ ਆ। ਬਿਲਕੁਲ। ਸੋ ਪੰਜਾਬ ਤੋਂ ਸਾਡੇ ਨਾਲ ਬਲਤੇਜ ਸਿੰਘ ਪੰਨੂ ਜੀ, ਸੁਸ਼ੀਲ ਦਸਾਂਝ, ਮਿੰਟੂ ਗੁਰਸਰੀਆ, ਪ੍ਰਵੀਨ ਸ਼ਰਮਾ, ਇਹ ਵੀ ਵੱਖ-ਵੱਖ ਸਮੇਂ ਦੇ ਉੱਤੇ ਜੁੜਦੇ ਰਹਿਣਗੇ ਤੇ ਅਪਡੇਟ ਦਿੰਦੇ ਰਹਿਣਗੇ। ਇਸ ਵਾਰੀ ਇਹ ਗੱਲ ਜ਼ਰੂਰ ਹੈਗੀ ਆ ਭਈ ਜਿਹੜੇ NRI ਆ, ਜਿਹੜੇ ਪੰਜਾਬੀ ਬਾਹਰ ਰਹਿੰਦੇ ਆ, ਉਹਨਾਂ ਦਾ ਇੰਟਰਸਟ ਜ਼ਿਆਦਾ ਨਹੀਂ ਸੀ ਇਲੈਕਸ਼ਨ ਦੇ ਵਿੱਚ, ਕਿਉਂਕਿ ਹਰ ਵਾਰ ਉਹਨਾਂ ਨੇ ਧੋਖਾ ਖਾਧਾ ਆ ਪਿਛਲੇ ਕਈ ਸਾਲਾਂ ਦੇ ਵਿੱਚ। ਪਰ ਰਿਜ਼ਲਟਸ ਦੇ ਵਿੱਚ ਕੀ ਰਿਜ਼ਲਟ ਆਉਣਗੇ ਜ਼ਰੂਰ ਉਹਨਾਂ ਦਾ ਇੰਟਰਸਟ ਹੈਗਾ ਆ। ਤੇ ਤੁਹਾਨੂੰ ਪਤਾ ਹੀ ਆ ਵੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਆ, ਸਾਨੂੰ ਦੱਸਣ ਦੀ ਜ਼ਰੂਰਤ ਨਹੀਂ, ਸਾਰਿਆਂ ਨੂੰ ਪਤਾ ਵੀ ਆਪਾਂ ਬਹੁਤ ਸਾਡਾ ਸੀਰੀਅਸ ਰੇਡੀਓ ਸਟੇਸ਼ਨ ਆ, ਅਸੀਂ ਕੋਈ ਜੱਬੜੀਆਂ ਨਹੀਂ ਮਾਰਦੇ ਹੈਗੇ। ਤੁਸੀਂ ਦੇਖ ਹੀ ਰਹੇ ਹੋਵੋਗੇ ਪਿਛਲੇ ਕਈ ਦਿਨਾਂ ਤੋਂ ਕਿੰਨੇ TV ਰੇਡੀਓ ਸਟੇਸ਼ਨ ਵੱਖ-ਵੱਖ ਉਹੀ ਪ੍ਰੋਜੈਕਸ਼ਨਾਂ ਕਰੀ ਜਾਂਦੇ, ਆਹ ਪਾਰਟੀ ਦਾ 100 ਆ ਜਾਣਾ, ਇਹਦਾ ਆ ਜਾਣਾ। ਲਾਸਟ ਟਾਈਮ ਵੀ ਜਦੋਂ ਇਲੈਕਸ਼ਨ ਦੇ ਰਿਜ਼ਲਟ ਆਏ ਸੀ, ਟੋਟਲੀ ਡਿਫਰੈਂਟ ਆਏ ਸੀ। ਉਹ ਸਿਰਫ ਲੋਕਾਂ ਦਾ ਮਨ ਪਰਚਾਵਾ ਕਰਨ ਲਈ ਤਾਂ ਠੀਕ ਹੈਗਾ ਆ ਵੀ ਇੱਥੇ ਆਹ ਹੋ ਜਾਣਾ, ਆਹ ਹੋ ਜਾਣਾ। ਸੋ ਇਸੇ ਕਰਕੇ ਆਪਾਂ ਕੋਈ ਉੱਦਾਂ ਦੇ ਜਿਹੜੇ ਸਰਵੇ ਵਗੈਰਾ ਉਹ ਨਹੀਂ ਅਸੀਂ ਤੁਹਾਡੇ ਨਾਲ ਡਿਸਕਸ ਕੀਤੇ ਹੈਗੇ। ਸੋ ਜੋ ਰੀਅਲ ਰਿਜ਼ਲਟਸ ਆਊਗੇ ਉਹੀ ਆਪਾਂ ਤੁਹਾਡੇ ਦੇ ਨਾਲ ਸਾਂਝੇ ਕਰਾਂਗੇ।
ਜੀ ਬਿਲਕੁਲ, ਕਿਉਂਕਿ ਸਰਵੇ ਆਪਾਂ ਇੱਥੇ ਵੀ ਦੇਖਿਆ 2016 ਦੀ ਜੇ ਆਪਾਂ ਗੱਲ ਕਰੀਏ ਇਲੈਕਸ਼ਨਾਂ ਦੀ, ਜੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀ, ਉੱਥੇ ਜੀ ਕਹਿੰਦੇ ਸੀਗੇ ਵੀ ਟਰੰਪ ਹੁਣਾਂ ਦਾ ਤਾਂ ਕੋਈ ਚਾਂਸ ਹੀ ਨਹੀਂ ਹੈ ਜਿੱਤਣ ਦਾ, ਤੇ ਉਹ ਬੜੇ ਉਹ ਟੌਰ ਦੇ ਨਾਲ ਜਿਹੜੇ ਉਹ ਜਿੱਤੇ। ਪਿਛਲੀ ਦੀ ਕਹਿੰਦੇ ਵੀ ਮੁਕਾਬਲਾ ਕੜਾ ਹੋਊਗਾ, ਤੇ ਪਿਛਲੀ ਦੀ ਟਰੰਪ ਹੋਣੀ ਬੁਰੀ ਤਰ੍ਹਾਂ ਹਾਰ ਗਏ। ਸੋ ਇਹ ਪਤਾ ਨਹੀਂ ਹੁੰਦਾ, ਇਹ ਪ੍ਰੋਜੈਕਸ਼ਨਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੈਨੂੰ ਲੱਗਦਾ ਵੀ ਲੋਕ ਜ਼ਿਆਦਾ ਸਿਆਣੇ ਹੋ ਗਏ ਆ, ਜਿਹੜੇ ਸਰਵੇ ਦਿੰਦੇ ਨੇ, ਸਰਵੇ ਦੇ ਵਿੱਚ ਜਿਹੜਾ ਭਾਗ ਲੈਂਦੇ ਨੇ, ਉਹ ਅੱਜ ਕੱਲ੍ਹ ਦਿਲ ਦੀ ਗੱਲ ਦੱਸਦੇ ਨਹੀਂ, ਉਹ ਜੀ ਰੱਖ ਜਾਂਦੇ ਆ। ਆਪਾਂ ਪੰਜਾਬ ਦੇ ਵਿੱਚ ਵੀ ਇਹੀ ਜਿਹੜਾ ਉਹ ਦੇਖਿਆ, ਕਿਸੇ ਨੂੰ ਵੀ ਪੁੱਛ ਲਓ, ਉਹ ਜਿਹੜੇ ਹੀ ਪਾਰਟੀ ਦਾ ਪੁੱਛ ਲਓ ਉਹਨੂੰ ਹੀ ਵੋਟ ਪਾਈ ਆ, ਉਹਦਾ ਹੀ ਸਪੋਰਟਰ ਜਿਹੜਾ ਉਹ ਲੱਗ ਜਾਂਦਾ ਆ। ਅਸਲ ਦੇ ਵਿੱਚ ਪਤਾ ਨਹੀਂ ਆ ਵੀ ਉੱਥੇ ਕੀ ਜਿਹੜਾ ਉਹ ਬਣਨਾ ਹੈਗਾ ਆ। ਪਰ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਜਿਹਾ ਜਿਹੜਾ ਫਰਕ ਲੱਗ ਰਿਹਾ ਆ, ਜਿਹੜੀ ਹਵਾ ਦੇ ਵਿੱਚ, ਰੁੱਖ ਦੇ ਵਿੱਚ। ਸੋ ਜੇ ਤਬਦੀਲੀ ਆਉਂਦੀ ਆ, ਜੇ ਆਉਂਦੀ ਹੈ, ਇਹ ਵੱਡੀ ਗੱਲ ਆ ਵੀ ਜੇ ਕੀ ਆਉਂਦਾ ਹੈ, ਵੀ ਕੋਈ ਅਸਰ ਹੋਊਗਾ ਨਹੀਂ ਹੋਊਗਾ, ਜਾਂ ਪੁਰਾਣੀ ਰਵਾਇਤੀ ਪਾਰਟੀਆਂ ਨੂੰ ਹੀ ਜਿਹੜਾ ਉਹ ਇੱਕ ਵਾਰੀ ਫੇਰ ਮੌਕਾ ਜਿਹੜਾ ਉਹ ਮਿਲਣ ਵਾਲਾ ਹੈਗਾ ਆ। ਬਾਕੀ ਸਾਰੇ ਹੀ ਜਾਣੇ ਜਾਣਦੇ ਆ ਵੀ ਜਿਹੜੀ ਭਾਜਪਾ ਵਾਲੇ ਉਹ ਖਰੀਦੋ ਫਰੋਖਤ ਦੇ ਵਿੱਚ ਇਸ ਟਾਈਮ ਮਾਹਰ ਨੇ। ਡਰਦੇ ਬਹੁਤ ਨੇ ਲੋਕ ਉਹਨਾਂ ਦੇ ਕੋਲ, ਜਿਹੜਾ ਉਹਨਾਂ ਦੀ ਪਾਰਟੀ 'ਚ ਚੱਲ ਜਾਂਦਾ ਉਹ ਬਾਹਰ ਤਾਂ ਨਹੀਂ ਆਉਂਦਾ, ਪਰ ਦੂਜੇ ਜਿਹੜੇ ਆ ਉਹ ਉਹਨਾਂ ਨੂੰ ਇਹ ਹੁੰਦਾ ਵੀ ਭਾਈ ਸਾਡੇ ਜਿਹੜੇ ਕਿਤੇ ਖੋ ਕੇ ਨਾ ਲੈ ਜਾਣ, ਬਣਨਾ ਪਤਾ ਨਹੀਂ ਇੱਥੇ ਸਾਡਾ ਕੀ ਆ। ਸੋ ਬਹੁਤ ਕੁਛ ਜਿਹੜਾ ਹੋਣਾ ਹੈ, ਘਟਣਾ ਹੈ ਕੁਛ ਹੀ ਘੰਟਿਆਂ ਦੇ ਵਿੱਚ। ਪੰਜਾਬ ਦਾ ਕਿਹੜਾ ਕਿਹਦੀ ਨਵੀਂ ਸਰਕਾਰ, ਕੌਣ ਮੁੱਖ ਮੰਤਰੀ ਬਣ ਸਕਦਾ ਆ, ਉਸ ਦਾ ਜਿਹੜਾ ਆ ਉਹ ਆਪਾਂ ਨੂੰ ਪਤਾ ਲੱਗੂਗਾ। ਤੇ ਪੰਜਾਬੀ ਰੇਡੀਓ USA ਦੇ ਸਾਰੇ ਨੈਟਵਰਕ ਦੇ ਉੱਤੇ ਤੁਸੀਂ ਸਾਡੇ ਵੈਬ ਚੈਨਲਸ, YouTube ਦੇ ਉੱਤੇ, Facebook ਦੇ ਉੱਤੇ, ਸਾਰੇ ਨੈਟਵਰਕਸ ਦੇ ਉੱਤੇ ਫੋਨ ਡਾਇਲ ਕਰਕੇ ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ, ਹਰ ਇੱਕ ਥਾਂ ਦੇ ਉੱਤੇ ਜਿਹੜੀ ਲਾਈਵ ਕਵਰੇਜ ਆ ਉਹ ਸੁਣ ਦੇਖ ਸਕੋਗੇ। ਸੋ ਤੁਸੀਂ ਜਿਹੜੇ ਆ ਬਸ ਜੁੜਨਾ ਆ। ਸ਼ਾਮ ਨੂੰ 7 ਵਜੇ ਸਾਡੀ ਕੋਸ਼ਿਸ਼ ਹੋਊਗੀ ਵੀ ਇਹ ਕਵਰੇਜ ਆ ਤੁਹਾਡੇ ਸਾਹਮਣੇ ਜਿਹੜੀ ਉਹ ਪੇਸ਼ ਕਰ ਦਿੱਤੀ ਜਾਵੇ। ਜੀ ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਬਿਲਕੁਲ ਜੀ, ਤੇ ਮਿਲਦੇ ਹਾਂ ਜੀ ਫਿਰ ਆਪਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪੇਸ਼ ਕੀਤਾ ਜਾਊਗਾ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, ਤੇ ਫਿਰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 7 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ ਆਪਾਂ ਸਰਵਣ ਕਰਾਂਗੇ ਸ਼ਾਮ ਦੇ, ਤੇ ਫਿਰ 7 ਵਜੇ ਤੋਂ ਫਿਰ ਆਪਾਂ ਲਗਾਤਾਰ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਨਤੀਜਿਆਂ ਦੀ ਕਵਰੇਜ ਆ ਉਹ ਤੁਹਾਡੇ ਲਈ ਜਿਹੜੀ ਉਹ ਪੇਸ਼ ਕਰਾਂਗੇ। ਸੋ ਇੱਦਾਂ ਹੀ ਤੁਸੀਂ ਜਿਹੜੇ ਉਹ ਜੁੜੇ ਰਹਿਣਾ, ਤੇ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਜਿਹੜਾ ਉਹ ਦੱਸਿਓ, ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਲਿੰਕ ਆ ਉਹ WhatsApp ਤੇ, ਟੈਲੀਗ੍ਰਾਮ ਤੇ, ਟੈਕਸਟ ਮੈਸੇਜ ਦੇ ਵਿੱਚ, Facebook ਤੇ, YouTube ਤੇ, ਸਾਰੇ ਥਾਵਾਂ ਦੇ ਉੱਤੇ ਘੱਲਿਓ, ਤਾਂ ਜੋ ਆਪਾਂ ਵੱਧ ਤੋਂ ਵੱਧ ਸਾਰੇ ਜਾਣੇ ਇਕੱਠੇ ਹੋ ਕੇ ਤੁਹਾਨੂੰ ਦੱਸਾਂਗੇ ਵੀ ਫਿਰ ਕਿਹੜੀ ਨਵੀਂ ਸਰਕਾਰ ਬਣਨ ਵਾਲੀ ਆ, ਕਿ ਕਾਂਗਰਸ ਅਸੈਂਬਲੀ ਆ, ਜੋ ਵੀ ਹੋਵੇਗਾ ਉਹ ਫਿਰ ਆਪਾਂ ਦੱਸਦੇ ਜਾਵਾਂਗੇ। ਤੇ ਹੁਣ ਲਈਏ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਦਕੇ ਜੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA।